ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ ਅੱਜ ਕੱਲ। ਨਿਊਜ਼ ਜਿਹੜੀ ਬਹੁਤੀ ਆ ਉਹ ਇਲੈਕਸ਼ਨ ਦੇ ਦੁਆਲੇ ਘੁੰਮੂਗੀ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ 4082722500। ਘਰਾਂ ਦੀ ਲਾਈਫ ਦੀ ਹੈਲਥ ਦੀ ਬਿਜ਼ਨਸ ਦੀ ਇੰਸ਼ੋਰੈਂਸ ਕਰਦੇ ਨੇ ਗੁਰਦੀਪ ਸਿੰਘ ਵਿਰਦੀ ਕਲੋਵਸ ਰਾਮ ਸਿੰਘ ਸ਼ੇਰਗਿੱਲ ਸਲਮਾ ਮਨਜੀਤ ਸਿੰਘ ਦੀਵਾਨਾ ਬੂਟਾ ਸਿੰਘ ਰਾਣੀਪੁਰ ਫਰੈਜ਼ਨੋ ਰੇਸ਼ਮ ਸਿੰਘ ਨਿੱਜਰ ਜੁਬਾ ਸਿਟੀ ਮਨਦੀਪ ਸਿੰਘ ਸਰਬਜੀਤ ਕੌਰ ਸੈਨੋਜ਼ੇ ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ 4159090503। ਬਾਬਾ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ ਸਭ ਤੱਕ ਪਹੁੰਚਾਉਂਦੇ ਹੋ। ਬਲਤੇਜ ਪੰਨੇ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੀ ਗੱਲ ਕਰੀਏ ਕਿ ਉਹ ਪੰਜਾਬ ਦੇ ਵਿੱਚ ਆਇਆ ਸੀ, ਕਹਿੰਦੇ ਗੱਲਾਂ ਸੁਣਾ ਕੇ ਮੁੜ ਗਿਆ। ਦੇਖੋ, ਜਦੋਂ ਪ੍ਰਧਾਨ ਮੰਤਰੀ ਹੋਰਾਂ ਦੀ ਫੇਰੀ ਜਿਹੜੀ ਉਹ ਸਿਰੇ ਨਹੀਂ ਸੀ ਚੜੀ, ਬਠਿੰਡੇ ਉਤਰ ਕੇ ਤੇ ਫਿਰੋਜ਼ਪੁਰ ਗਏ ਸਨ ਸੜਕੀ ਰਸਤੇ ਰਾਹੀਂ, ਉਹ ਸਾਰੀ ਕੰਟਰੋਵਰਸੀ ਦਾ ਪਤਾ। ਉਦੋਂ ਭਾਰਤੀ ਜਨਤਾ ਪਾਰਟੀ ਦੇ ਆਗੂ ਇੱਥੇ ਪੰਜਾਬ ਵਾਲੇ ਇਸ ਗੱਲ ਦਾ ਦਾਅਵਾ ਕਰਦੇ ਸੀਗੇ ਕਿ ਜੀ ਪ੍ਰਧਾਨ ਮੰਤਰੀ ਹੋਰਾਂ ਨੂੰ ਰੋਕ ਕੇ ਪੰਜਾਬ ਦਾ ਵਿਕਾਸ ਇੱਕ ਕਿਸਮ ਦੇ ਨਾਲ ਰੋਕਤਾ, ਕਿਉਂਕਿ ਪ੍ਰਧਾਨ ਮੰਤਰੀ ਹੋਰਾਂ ਨੇ ਤਾਂ ਇੱਥੇ ਬਹੁਤ ਵੱਡੇ ਵੱਡੇ ਐਲਾਨ ਕਰਨੇ ਸੀਗੇ ਪੰਜਾਬ ਦੇ ਵਿੱਚ ਆ ਕੇ। ਉਦੋਂ ਬਾਅਦ ਹੁਣ ਇਹ ਤੀਜੀ ਰੈਲੀ ਸੀਗੀ, ਇੱਕ ਵਰਚੁਅਲ ਰੈਲੀ ਕੀਤੀ ਪ੍ਰਧਾਨ ਮੰਤਰੀ ਹੋਰਾਂ ਨੇ, ਇਹ ਦੂਸਰੀ ਜਿਹੜੀ ਜਲੰਧਰ ਦੇ ਵਿੱਚ ਫਿਜ਼ੀਕਲ ਤੌਰ ਦੇ ਉੱਤੇ ਆਏ, ਤੇ ਹੁਣ ਪਠਾਨਕੋਟ ਦੇ ਵਿੱਚ ਇਹ ਰੈਲੀ ਕੀਤੀ। ਕਿਸੇ ਜਗ੍ਹਾ ਦੇ ਉੱਤੇ ਪੰਜਾਬ ਨੂੰ ਕੀ ਦੇਣਾ, ਪੰਜਾਬ ਨੂੰ ਕਿਵੇਂ ਸੰਭਾਲਣਾ, ਕੁਛ ਨਹੀਂ, ਮਹਿਜ਼ ਜਿਹੜੀ ਆ ਉਹ ਕਿਹਾ ਜਾ ਸਕਦਾ ਕਿ ਜੁਮਲੇਬਾਜ਼ੀ ਇੱਕ ਕਹੀ ਜਾ ਸਕਦੀ ਹੈ। ਉਹਨਾਂ ਨੇ ਇੱਥੇ ਆ ਕੇ ਸਿਆਸੀ ਤੌਰ ਦੇ ਉੱਤੇ ਸਿਆਸੀ ਧਿਰਾਂ ਦੇ ਉੱਤੇ ਹਮਲੇ ਕੀਤੇ। ਇਹ ਕਿਹਾ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹ ਕਾਂਗਰਸ ਦੀ ਫੋਟੋਕਾਪੀ ਆ, ਤੇ ਦੋਨੋਂ ਪਾਰਟੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿੱਚ ਇੱਕ ਦੂਜੇ ਦੇ ਖਿਲਾਫ ਲੜਨ ਦਾ ਡਰਾਮਾ ਕਰ ਰਹੀਆਂ ਨੇ। ਇਹ ਵੀ ਕਿਹਾ ਕਿ ਦੋਵਾਂ ਨੇ ਅਯੁੱਧਿਆ ਦੇ ਵਿੱਚ ਰਾਮ ਮੰਦਿਰ ਦਾ ਵਿਰੋਧ ਕੀਤਾ, ਤੇ ਜਦੋਂ ਕਦੇ ਭਾਰਤੀ ਫੌਜੀ ਆਪਣੀ ਦਲੇਰੀ ਵਿਖਾਉਂਦੇ ਤਾਂ ਉਹ ਪਾਕਿਸਤਾਨ ਦੀ ਬੋਲੀ ਬੋਲਣ ਲੱਗਦੇ ਨੇ ਦੋਵੇਂ। ਇਹ ਵੀ ਕਹਿਤਾ ਕਿ ਭਾਜਪਾ ਤੇ ਉਹਨਾਂ ਨੂੰ ਹਿੰਦੁਸਤਾਨ ਦੇ ਹੋਰ ਰਾਜਾਂ ਦੇ ਮੁਕਾਬਲੇ ਪੰਜਾਬ ਅੰਦਰ ਸੇਵਾ ਕਰਨ ਦਾ ਮੌਕਾ ਨਹੀਂ ਮਿਲਿਆ, ਔਰ ਉਹਨਾਂ ਨੇ ਪੰਜਾਬ ਦੇ ਲੋਕਾਂ ਤੋਂ 5 ਸਾਲ ਸੇਵਾ ਕਰਨ ਲਈ ਮੌਕਾ ਮੰਗਿਆ। ਭਾਰਤੀ ਜਨਤਾ ਪਾਰਟੀ 97 ਤੋਂ ਲੈ ਕੇ 2002 ਵਾਲੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਸਰਕਾਰ ਦੇ ਵਿੱਚ ਅਹਿਮ ਜਿਹੜੀ ਆ ਉਹ ਮੈਂਬਰ ਰਹੀ ਆ। ਉਸ ਤੋਂ ਬਾਅਦ 2007 ਤੋਂ ਲੈ ਕੇ 17 ਤੱਕ 10 ਸਾਲਾਂ ਦੇ ਰਾਜ ਦੇ ਵਿੱਚ ਉਹ ਅਹਿਮ ਮੈਂਬਰ ਰਹੀ ਹੈ। ਇਹ ਕਿਵੇਂ ਕਿਹਾ ਜਾ ਸਕਦਾ ਕਿ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਰਾਜ ਕਰਨ ਦਾ ਮੌਕਾ ਨਹੀਂ ਮਿਲਿਆ? ਉਹਨੂੰ ਬਰਾਬਰ ਦਾ ਮੌਕਾ ਮਿਲਿਆ ਇੱਥੇ। ਔਰ ਇਹ ਕਿਹਾ ਕਿ ਅਸੀਂ ਇੱਥੇ ਛੋਟੇ ਜਿਹੜੇ ਉਹ ਦਲ ਦੇ ਰੂਪ ਦੇ ਵਿੱਚ ਸੀ, ਅਕਾਲੀ ਦਲ ਦੇ ਨਾਲ ਹੈਗੇ ਤਾਂ ਸੀਗੇ ਨਾ। ਔਰ ਇਹ ਕਿਹਾ ਕਿ ਅਸੀਂ ਸਰਕਾਰ ਦੇ ਨਾਲ ਹਾਸ਼ੀਏ ਦੇ ਉੱਤੇ ਚੱਲ ਰਹੇ ਸੀ। ਜਦੋਂ ਤੁਹਾਡੀ ਮੇਨ ਪਾਰਟੀ ਸੀ, ਜੇ ਤੁਸੀਂ ਹਾਸ਼ੀਏ ਤੇ ਚੱਲ ਰਹੇ ਸੀ, ਤਾਂ ਉਦੋਂ ਪੰਜਾਬ ਦੇ ਮੁੱਦਿਆਂ ਦੇ ਬਾਰੇ ਦੇ ਵਿੱਚ ਤਾਂ ਕੁਝ ਨਹੀਂ ਬੋਲਿਆ। ਇੱਕ ਅਹਿਮ ਇਹਦੇ ਵਿੱਚ ਜੇ ਦੇਖਣਾ ਹੋਵੇ ਤਾਂ ਵੱਡਾ ਪੁਆਇੰਟ ਇਹ ਹੈ, ਪਠਾਨਕੋਟ ਦੇ ਵਿੱਚ ਰੈਲੀ ਸੀ, ਇੱਥੇ ਇਹਨਾਂ ਦਾ ਉਹ ਫਿਲਮੀ ਹੀਰੋ ਪਹੁੰਚੇ ਹੀ ਨਹੀਂ, ਸਨੀ ਦਿਓਲ। ਉਦੋਂ ਇਹ ਲੈ ਕੇ ਆਏ ਸੀਗੇ ਉਹਨੂੰ ਕਿ ਸਨੀ ਦਿਓਲ ਇੱਥੇ ਬਹੁਤ ਵੱਡਾ ਚੇਂਜ ਕਰ ਦੂਗਾ ਔਰ ਇਸ ਇਲਾਕੇ ਦੀ ਕਾਇਆ ਪਲਟ ਕਰ ਦੂਗਾ। ਹੁਣ ਗੁਰਦਾਸਪੁਰੀਆਂ ਨੂੰ ਸੋਚਣਾ ਚਾਹੀਦਾ ਨਾ ਇਸ ਮਾਮਲੇ ਦੇ ਉੱਤੇ, ਕਿ ਉਹ ਕਿੱਥੇ ਗਿਆ ਸਨੀ ਦਿਓਲ? ਕਾਇਆ ਪਲਟ ਕਰਨੀ ਸੀ, ਜਿਉਂ ਜਿੱਤਿਆ ਉਹ ਉਦੋਂ ਬਾਅਦ ਮੁੜ ਕੇ ਲੱਭਿਆ ਹੀ ਨਹੀਂ ਕਿ ਕਿਸ ਜਗ੍ਹਾ ਦੇ ਉੱਤੇ ਗਿਆ। ਤੋ ਇਸ ਕਰਕੇ ਇਹ ਬੜਾ ਅਹਿਮ ਹੈ। ਔਰ ਲੋਕਾਂ ਨੂੰ ਜਿਹੜੇ ਇਹ ਕਹਿੰਦੇ ਸੀਗੇ ਕਿ ਇੱਥੇ ਪਤਾ ਨਹੀਂ ਕਿਹੋ ਜਿਹੀ ਆ ਕੇ ਤਬਦੀਲੀ ਕਰ ਦੇਣੀ ਹੈ ਪ੍ਰਧਾਨ ਮੰਤਰੀ ਹੋਰਾਂ ਨੇ, ਔਰ ਕੀ ਐਲਾਨ ਇੱਥੇ ਆ ਕੇ ਕਰ ਦੇਣੇ ਆ, ਕੁਛ ਨਹੀਂ ਜਿਹੜਾ ਜੀ ਉਹ ਲੱਭਿਆ। ਮਹਿਜ਼ ਗੱਲਾਂ ਸੁਣਾਈਆਂ ਤੇ ਫਿਰ ਹੋ ਗਏ ਜੀ। ਜੁਮਲੇਬਾਜ਼ੀ ਆ ਨਾ ਪੂਰੇ ਦੇਸ਼ ਦੇ ਵਿੱਚ। ਅੱਗੇ ਵੋਟਾਂ ਦੇ ਦਿਨ ਆ, ਲੋਕਾਂ ਦੇ ਝੰਡੇ ਡੰਡੇ ਹੋਰ ਤੇ ਪਰ ਏਜੰਡੇ ਹੋ ਰਿਹਾ।
ਦੇਖੋ ਲੋਕਾਂ ਨੂੰ ਬਹੁਤ ਲੰਬਾ ਸਮਾਂ ਸਿਆਸਤਦਾਨ ਆਪਣੇ ਤਰੀਕੇ ਦੇ ਨਾਲ ਉਹ ਵਰਤਦੇ ਰਹੇ ਆ। ਮੈਂ ਇਹ ਤਾਂ ਨਹੀਂ ਕਹਿੰਦਾ ਕਿ ਲੋਕਾਂ ਨੂੰ ਸਿਆਸਤਦਾਨਾਂ ਨੂੰ ਵਰਤਣਾ ਆ ਗਿਆ, ਪਰ ਇੰਨਾ ਜ਼ਰੂਰ ਜਿਹੜਾ ਹੈਗਾ ਕਿ ਲੋਕ ਇਸ ਵਾਰੀ ਕੋਈ ਲੜ ਪੱਲਾ ਨਹੀਂ ਜਿਹੜਾ ਦੀ ਉਹ ਫੜਾ ਰਹੇ ਕਿ ਉਹਨਾਂ ਨੇ ਕਿੱਧਰ ਨੂੰ ਜਿਹੜਾ ਉਹ ਜਾਣਾ, ਔਰ ਉਹਨਾਂ ਨੇ ਕੀ ਕਰਨਾ ਹੈ, ਕੀ ਉਹ ਕਰਨਗੇ। ਮਹਿਜ਼ ਜਦੋਂ ਕੋਈ ਜਿਹੜਾ ਸਿਆਸੀ ਵਿਅਕਤੀ ਆ ਉਹ ਜਾਂਦਾ ਰਵਾਇਤੀ ਪਾਰਟੀਆਂ ਵਾਲੇ ਖਾਸ ਤੌਰ ਦੇ ਉੱਤੇ ਕੋਈ 8-10 ਬੰਦੇ ਨਾਲ ਲਏ, ਧਿਆਨ ਰੱਖਣਾ ਜੀ, ਅੱਗੋਂ ਤੇ ਬੰਦਾ ਕਹਿੰਦਾ ਜੀ ਧਿਆਨ ਹੈ, ਤੁਹਾਡਾ ਹੀ ਤਾਂ ਧਿਆਨ ਹੈ। ਉਹ ਜਿਹੜਾ ਉਹਦੇ ਕਹਿਣ ਦੇ ਵਿੱਚ ਅੰਦਾਜ਼ ਹੈ ਨਾ, ਉਹ ਬਹੁਤ ਜਿਹੜਾ ਉਹ ਡਿਫਰੈਂਟ ਟਾਈਪ ਦਾ, ਉਹ ਸਟਾਇਰ ਦੇ ਰੂਪ ਦੇ ਵਿੱਚ ਦਾ ਸਮਝਦਾ ਜਿਹੜਾ ਸਾਹਮਣੇ ਆਇਆ ਸਿਆਸਤਦਾਨ ਉਹ ਵੀ ਹੈ ਕਿ ਮੈਨੂੰ ਲੱਗਦਾ ਨਹੀਂ ਐਤਕੀ ਜਿਹੜਾ ਇਹ ਵੋਟ ਪਾਊਗਾ। ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਬੰਦਾ ਕਿਹੜਾ ਝੰਡਾ ਲਾਈ ਬੈਠਾ, ਕਿਹਦਾ ਡੰਡਾ ਚੁੱਕੀ ਫਿਰਦਾ। ਕਈ ਘਰਾਂ ਦੇ ਉੱਤੇ ਤਾਂ ਤੁਹਾਨੂੰ 2-2 3-3 ਪਾਰਟੀਆਂ ਦੇ ਝੰਡੇ ਲੱਗੇ ਵੀ ਦੀਂਦੇ ਆ। ਅਗਲਾ ਕਹਿੰਦਾ ਇੱਕ ਆਏ ਸੀ ਉਹਨਾਂ ਨੂੰ ਕੱਲ ਹੀ ਨਾਰਾਜ਼ ਕਰਨਾ, ਫਿਰ ਦੂਜੇ ਆ ਗਏ ਉਹਨਾਂ ਨੂੰ ਵੀ ਕਿਉਂ ਨਾਰਾਜ਼ ਕਰਨਾ, ਤੀਜੇ ਆ ਗਏ ਕਹਿੰਦੇ ਵੀ ਚਲੋ 2 ਦੇ ਲੱਗੇ ਤੂੰ ਵੀ ਲਾ ਜਾ ਇੱਥੇ। ਇਹ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੀ ਚੀਜ਼ ਤੁਹਾਨੂੰ ਦੇਖਣ ਨੂੰ ਮਿਲ ਰਹੀ ਹੈ। ਮਾਲਵੇ ਦੇ ਵਿੱਚ, ਮਾਲਵਾ ਬੈਲਟ ਦੇ ਉੱਤੇ ਪੂਰੀ ਤੇ ਖਾਸ ਤੌਰ ਦੇ ਉੱਤੇ ਇਹ ਚੀਜ਼ ਇਸ ਵੇਲੇ ਸਿਆਸਤਦਾਨਾਂ ਨੂੰ ਬੜਾ ਪਰੇਸ਼ਾਨ ਕਰ ਰਹੀ ਹੈ ਕਿ ਉਹਨਾਂ ਦਾ ਬਣਨਾ ਕੀ ਹੈ। ਜੇ ਆਪਾਂ ਜਿਹੜੀ ਗੱਲ ਕਰੀਏ ਤਾਂ ਜਿਹੜੇ ਸਿਆਸਤਦਾਨ ਨੇ ਉਹਨਾਂ ਨੇ ਪਿਛਲੇ 5 ਸਾਲ ਖਾਸ ਤੌਰ ਦੇ ਉੱਤੇ ਕਾਂਗਰਸੀਆਂ ਨੇ, ਉਹਨਾਂ ਨੇ ਲੋਕਾਂ ਦੀ ਸਾਰ ਨਹੀਂ ਲਈ ਜਾ ਕੇ। ਕੋਈ ਇੱਕ ਐਮਐਲਏ ਤੁਸੀਂ ਦੱਸੋ ਜਿਹੜਾ ਇਹ ਹੋਵੇ ਕਿ ਉਹ ਕਹੇ ਕਿ ਠੀਕ ਹੈ ਮੈਂ ਸੈਟਰਡੇ ਸੰਡੇ ਆਪਣੇ ਹਲਕੇ ਦੇ ਵਿੱਚ ਹੁੰਨਾ, ਬਾਕੀ ਦਿਨ ਮੈਂ ਕੰਮ ਕਰਦਾ ਚੰਡੀਗੜ੍ਹ ਦੇ ਵਿੱਚ। ਕੋਈ ਨਹੀਂ ਲੱਭਦਾ ਤੁਹਾਨੂੰ। ਸਾਰੇ ਦਫ਼ਤਰ ਜਿਹੜੇ ਆ ਜੀ ਉਹ ਇਹਨਾਂ ਦੇ ਬੰਦ ਰਹੇ ਆ। ਲੋਕਾਂ ਨੂੰ ਨਹੀਂ ਪੁੱਛਿਆ, ਮੁਸੀਬਤ ਦੇ ਵਿੱਚ ਲੋਕਾਂ ਨੂੰ ਬਿਲਕੁਲ ਨਹੀਂ ਪੁੱਛਿਆ। ਲੋਕਾਂ ਨੇ ਆਪਣੇ ਪਿੰਡੇ ਦੇ ਉੱਤੇ ਕਰੋਨਾ ਦਾ ਸਮਾਂ ਹੰਢਾਇਆ, ਉਸ ਸਮੇਂ ਦੇ ਵਿੱਚ ਕਿਸੇ ਨੇ ਸਾਰ ਨਹੀਂ ਲਈ। ਲੋਕਾਂ ਦੇ ਕੀ ਹਾਲਾਤ ਬਣੇ ਆਪਾਂ ਇਸੇ ਪਲੇਟਫਾਰਮ ਦੇ ਉੱਤੇ ਸਮੇਂ-ਸਮੇਂ ਦੇ ਉੱਤੇ ਸਾਂਝਾ ਕਰਦੇ ਰਹੇ ਹਾਂ। ਅੱਜ ਸਭ ਕੁਝ ਲੋਕਾਂ ਨੂੰ ਯਾਦ ਹੈ। ਲੋਕਾਂ ਦੇ ਹਾਲਾਤ ਏਡੇ ਮਾੜੇ ਜਿਹੜੇ ਉਹ ਬਣ ਗਏ ਬਿਜ਼ਨਸ ਪੱਖੋਂ, ਕਦੇ ਕਿਸੇ ਨੇ ਉਹਨਾਂ ਦੇ ਬਾਰੇ ਸੋਚਿਆ ਹੀ ਨਾ ਕਿ ਕਿੰਨੇ ਦਿਨ ਉਹਨਾਂ ਦੀਆਂ ਦੁਕਾਨਾਂ ਬੰਦ ਰਹੀਆਂ, ਕਿੰਨੇ ਦਿਨ ਉਹਨਾਂ ਦੇ ਛੋਟੇ-ਛੋਟੇ ਕਾਰੋਬਾਰ ਬੰਦ ਰਹੇ। ਇੱਕ ਸਪੋਜ਼ ਜਿਹੜਾ ਕੋਈ ਰੇਹੜੀ ਲਾਉਣ ਵਾਲਾ ਹੀ ਆ, ਕਿੰਨੇ ਦਿਨ ਉਹ ਬੰਦ ਰਿਹਾ, ਉਹਨੇ ਰੋਟੀ ਕਿੱਥੋਂ ਖਾਧੀ? ਇਹ ਕਦੀ ਕਿਸੇ ਨੇ ਪੁੱਛਿਆ? ਪਿਛਲੇ ਦਿਨੀ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਚੋਣ ਕਮਿਸ਼ਨ ਨੂੰ ਇੱਕ ਚਿੱਠੀ ਲਿਖੀ ਕਿ ਜੀ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਕੋਲੇ ਸਮਾਰਟਫੋਨ ਹੈ ਨਹੀਂ, ਉਹਨਾਂ ਦੀ ਗਿਣਤੀ ਬਹੁਤ ਵੱਡੀ ਹੈ, ਇਸ ਕਰਕੇ ਸਾਡਾ ਚੋਣ ਪ੍ਰਚਾਰ ਉਹਨਾਂ ਤੱਕ ਪਹੁੰਚਣਾ ਨਹੀਂ, ਰੈਲੀਆਂ ਦੀ ਇਜਾਜ਼ਤ ਦਿੱਤੀ ਜਾਵੇ। ਬਿਲਕੁਲ ਠੀਕ ਹੈ ਉਹਨਾਂ ਦੀ ਗੱਲ ਕਿ ਉਹ ਹੈ ਨਹੀਂ ਬਹੁਤਿਆਂ ਕੋਲੇ ਜਿਹੜੇ ਉਹ ਸਮਾਰਟਫੋਨ। ਪਰ ਇਹ ਚੀਜ਼ ਉਦੋਂ ਕਿਉਂ ਨਾ ਚੇਤੇ ਆਈ ਜਦੋਂ ਬੱਚਿਆਂ ਦੀਆਂ ਆਨਲਾਈਨ ਕਲਾਸਾਂ ਸ਼ੁਰੂ ਹੋਈਆਂ ਕਿ ਪੰਜਾਬ ਦੇ ਵਿੱਚ ਰਹਿਣ ਵਾਲੇ ਕਿੰਨੇ ਬੱਚੇ ਨੇ ਜਿਨ੍ਹਾਂ ਦੇ ਕੋਲੇ, ਜਿਨ੍ਹਾਂ ਦੇ ਘਰਾਂ ਦੇ ਵਿੱਚ ਸਮਾਰਟਫੋਨ ਹੈ ਨਹੀਂ, ਉਹਨਾਂ ਦੀਆਂ ਕਲਾਸਾਂ ਦਾ ਕੀ ਬਣੂ, ਉਹਨਾਂ ਦੀਆਂ ਕਲਾਸਾਂ ਦਾ ਕੀ ਬਣਿਆ। ਉਹ ਇੰਨੀ ਦੇਰ ਪੜ੍ਹਾਈ ਤੋਂ ਵਾਂਝੇ ਕਿਉਂ ਰੱਖ ਲਏ ਗਏ? ਲੋਕ ਸਵਾਲ ਕਰਨ ਲੱਗੇ ਆ। ਇਹ ਸਵਾਲ ਬੜੇ ਤਿੱਖੇ ਇਸ ਵੇਲੇ ਦਿਸ ਰਹੇ ਆ। ਜਿਵੇਂ ਰਾਮਪੁਰਾ ਫੂਲ ਨੂੰ ਜੇ ਤੁਸੀਂ ਦੇਖ ਲਓ, ਇਹ 2 ਐਕਚੁਅਲੀ ਕਸਬੇ ਨੇ, ਰਾਮਪੁਰਾ ਹੋਰ ਆ, ਫੂਲ ਹੋਰ ਆ, ਪਰ ਇਕੱਠਾ ਵੱਜਦਾ ਰਾਮਪੁਰਾ ਫੂਲ। ਕਿਸੇ ਵੇਲੇ ਇੱਥੋਂ ਲੰਘਣਾ ਔਖਾ ਹੁੰਦਾ ਸੀ, ਹੁਣ ਹਾਈਵੇ ਬਣ ਗਿਆ, ਉੱਤੋਂ ਦੀ ਲੰਘ ਜਾਈਦਾ। ਚੁਫੇਰੇ ਝੰਡੇ ਹੀ ਝੰਡੇ ਜਿਹੜੇ ਉਹ ਨਜ਼ਰ ਆਉਂਦੇ ਆ। ਇਸ ਵਾਰੀ ਇੱਥੋਂ ਦੇ ਲੋਕ ਕੀ ਕਰਨਗੇ ਕੁਛ ਨਹੀਂ ਪਤਾ। ਕਿਸੇ ਵੇਲੇ ਇਹ ਕਾਮਰੇਡਾਂ ਦਾ ਹਲਕਾ ਸਮਝਿਆ ਜਾਂਦਾ ਹੁੰਦਾ ਸੀਗਾ ਔਰ ਕਾਮਰੇਡਾਂ ਨੇ ਇੱਥੇ ਬਹੁਤ ਦੇਰ ਰਾਜ ਕੀਤਾ। ਫਿਰ ਸ਼ੁਰੂ ਹੋਇਆ ਮਲੂਕੇ ਦਾ ਯੁੱਗ। ਮਲੂਕੇ ਨੇ ਇੱਥੋਂ ਜਿੱਤ ਕੇ ਕਾਲੀ ਸਿਆਸਤ ਦੇ ਵਿੱਚ ਵੱਡੇ ਅਹੁਦੇ ਹੰਢਾਏ। ਅਹੁਦੇ ਹੰਡਾਉਣ ਦੇ ਨਾਲ ਉਹਨੇ ਬੇਰੁਜ਼ਗਾਰਾਂ ਨੂੰ ਆਪਣੇ ਹੱਥੀਂ ਕੁੱਟਿਆ, ਪੁਲਿਸ ਨੂੰ ਉੱਥੇ ਤਕਲੀਫ ਨਹੀਂ ਦੇਣ ਦਿੱਤੀ। ਉਹ ਸਭ ਨੂੰ ਪਤਾ ਉਹ ਵੀਡੀਓ ਜਿਹੜੀ, ਉਹਦੇ ਵਿੱਚੋਂ ਹੀ ਨਿਕਲਿਆ ਜੀ ਕਾਂਗੜ, ਗੁਰਪ੍ਰੀਤ ਕਾਂਗੜ। ਗੁਰਪ੍ਰੀਤ ਕਾਂਗੜ ਨੇ ਸੱਚੀ ਪੁੱਛੋ ਤਾਂ ਆਊ ਲਾਤੇ ਜੀ ਪੈਸੇ ਇਕੱਠੇ ਕਰਨ ਵਾਲੇ ਪਿਛਲੇ 5 ਸਾਲਾਂ ਦੇ ਵਿੱਚ। ਇੱਕ NRI ਨੌਜਵਾਨ, ਉਹਨੂੰ ਮੈਂ ਮਿਲਿਆ ਵੀ ਆ, ਉਹਦੀ ਉੱਥੇ ਕੋਠੀ ਸੀ, ਉਹ ਪਿਛਲੀ ਚੋਣ ਦੇ ਵਿੱਚ ਉਹਦੀ ਜ਼ਮੀਨ ਵੀ ਹੈ ਇੱਥੇ,
ਉਹ ਦੇ ਬੈਠਾ ਵੀ ਕੋਈ ਨਹੀਂ, ਆਹ ਵਰਤ ਲਓ ਕਾਂਗੜ ਸਾਹਿਬ ਤੁਸੀਂ ਇਸ ਕੋਠੀ ਨੂੰ ਇਲੈਕਸ਼ਨਾਂ ਦੇ ਵਿੱਚ। ਕੋਠੀ ਵੱਡੀ ਸੀ, ਕਾਂਗੜ ਸਾਹਿਬ ਦੀ ਨੀਤ ਫਿੱਟ ਗਈ, ਕੋਠੀ ਦੇ ਉੱਤੇ ਹੀ ਕਬਜ਼ਾ ਕਰਨ ਤੁਰ ਪਏ ਤੇ ਉਹਦੀ ਜ਼ਮੀਨ ਦੇ ਉੱਤੇ ਵੀ ਕਬਜ਼ਾ ਲਗਭਗ ਕਰ ਲਿਆ। ਉਹ ਤਾਂ ਇਹ ਹੋਇਆ ਕਿ ਉਹ ਹਿੰਮਤ ਵਾਲਾ ਨਿਕਲਿਆ ਤੇ ਉਹਨੂੰ ਕੁਝ ਸਹਿਯੋਗ ਮਿਲ ਗਿਆ ਕੁਝ ਪੱਤਰਕਾਰਾਂ ਦਾ, ਜਿਨ੍ਹਾਂ ਨੇ ਉਹਦੀ ਗੱਲ ਉੱਪਰ ਤੱਕ ਪਹੁੰਚਾਤੀ ਤੇ ਉਹ ਲਗਭਗ ਕਬਜ਼ਾ ਰੁਕ ਗਿਆ, ਨਹੀਂ ਤਾਂ ਲੈ ਗਿਆ ਸੀ ਸਾਰਾ ਕੁਝ। ਮਤਲਬ ਕਿ ਇਹੋ ਜਿਹਾ ਕੁਝ ਉੱਥੇ ਬਣਾਇਆ ਹੋਇਆ। ਮਲੂਕਾ ਇਸ ਵਾਰੀ ਇੱਥੋਂ ਨਹੀਂ ਸੀ ਲੜਨੀ ਚਾਹੁੰਦਾ ਤੇ ਹੁਣ ਉਹ ਮੌੜ ਦੇ ਵਿੱਚ ਕੰਮ ਕਰਦਾ ਰਿਹਾ। ਅਕਾਲੀ ਦਲ ਬਾਦਲ ਨੇ ਮੌੜ ਤੋਂ ਜਗਮੀਤ ਸਿੰਘ ਬਰਾੜ ਨੂੰ ਲਿਆ ਕੇ ਖੜਾ ਕਰਤਾ ਤੇ ਇਹਨੂੰ ਮੁੜ ਕੇ ਇੱਥੇ ਹੀ ਆਉਣਾ ਪਿਆ ਫਿਰ ਰਾਮਪੁਰਾ ਫੂਲ ਦੇ ਉੱਤੇ। ਇਸ ਵਾਰੀ ਤੀਜੀ ਧਿਰ ਦੇ ਵਜੋਂ ਜਿਹੜਾ ਗਾਇਕ ਹੈ ਬਲਕਾਰ ਸਿੱਧੂ ਵੀ ਹੈਗਾ। ਬਲਕਾਰ ਸਿੱਧੂ ਬਰਾਬਰ ਦੀ ਟੱਕਰ ਇਹਨਾਂ ਦੋਨਾਂ ਨੂੰ ਦੇ ਰਿਹਾ। ਤਿੰਨ ਧਿਰੀ ਟੱਕਰ ਇਸ ਵੇਲੇ ਬਣੀ ਹੋਈ ਹੈ। ਲੋਕ ਕੀ ਚਾਹੁੰਦੇ ਆ, ਲੋਕ ਕੀ ਕਰਨਗੇ, ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਲੋਕ ਝੰਡਾ ਕਿਸੇ ਦਾ, ਡੰਡਾ ਕਿਸੇ ਦਾ, ਏਜੰਡਾ ਕੋਈ ਹੋਰ, ਉਹ ਇਸ ਤਰੀਕੇ ਦੇ ਨਾਲ ਵਿਚਰ ਰਹੇ ਆ। ਸ਼ਾਇਦ ਕਿਤੇ ਨਾ ਕਿਤੇ ਕੁਝ ਚੀਜ਼ਾਂ ਤਾਂ ਲੋਕਾਂ ਨੇ ਸਿੱਖੀਆਂ ਨੇ ਕਿ ਕਹਿਣ ਦੀ ਕੀ ਲੋੜ ਆ, ਮੂੰਹ ਤੋਂ ਜੋ ਕਰਨਾ ਹੋਊਗਾ ਉਹ ਕਰਾਂਗੇ। ਇਸ ਟਾਈਮ ਤੇ ਬਾਬਾ ਹੀ ਸਾਰੇ ਖਤਰੇ 'ਚ ਹੈਗੇ ਆ। ਤੇ ਅੱਗੇ ਗੱਲ ਕਰਦੇ ਹਾਂ, ਆਪ ਨੇ ਅੰਮ੍ਰਿਤਸਰ ਵਿੱਚ ਕਾਂਗਰਸ ਨੂੰ ਵੱਡਾ ਝਟਕਾ ਦਿੱਤਾ। ਦੇਖੋ ਇਹ ਹਾਲਾਂਕਿ ਜਿਹੜਾ ਆਵਾਜਾਈ ਦਾ ਮਾਮਲਾ ਤਾਂ ਲੱਗਦਾ ਸੀਗਾ ਕਿ ਹੁਣ ਰੁਕ ਗਿਆ ਕਿਉਂਕਿ ਐਤਕੀ ਆਵਾਜਾਈ ਬਹੁਤ ਲੱਗੀ ਆ, ਬੜਾ ਟ੍ਰੈਫਿਕ ਰਿਹਾ ਜੀ ਐਤਕੀ। ਸਵੇਰੇ ਕਿਤੇ, ਦੁਪਹਿਰੇ ਕਿਤੇ, ਸ਼ਾਮੀ ਕਿਤੇ, ਇੱਕ ਪਾਰਟੀ, ਦੋ ਪਾਰਟੀ, ਤਿੰਨ ਪਾਰਟੀ, ਕੋਈ ਪਤਾ ਹੀ ਨਹੀਂ। ਇੱਥੋਂ ਤੱਕ ਕਿ ਇੱਕ ਤਾਂ ਜਿਹੜਾ ਕਾਂਗਰਸੀ ਸੀ ਉਹਨੂੰ ਟਿਕਟ ਨਹੀਂ ਮਿਲੀ, ਉਹ ਭਾਰਤੀ ਜਨਤਾ ਪਾਰਟੀ ਚਲੇ ਗਿਆ। ਕਾਂਗਰਸੀ ਉਹਨੂੰ ਮਨਾ ਕੇ ਫੇਰ ਲੈ ਆਏ ਵੀ ਕੋਈ ਨਹੀਂ ਆ ਜਾ, ਉਹ ਫੇਰ ਕਾਂਗਰਸ ਚ ਆ ਗਿਆ। ਮੁੜ ਕੇ ਪਿਛਲੇ ਦਿਨਾਂ ਦੇ ਵਿੱਚ ਉਹ ਫੇਰ ਭਾਜਪਾ ਚਲੇ ਗਿਆ। ਤਾਂ ਇਹੋ ਜਿਹੇ ਹਾਲਾਤ ਜਿਹੜੇ ਬਣੇ ਰਹੇ, ਇੱਥੋਂ ਭੱਜ, ਮਤਲਬ ਕਿ ਭਾਜਪਾ ਦੇ ਵਿੱਚ ਜਾਣ ਵਾਲਿਆਂ ਦੀ ਤਾਂ ਆਵਾਜਾਈ ਕੋਈ ਜ਼ਿਆਦਾ ਹੀ ਰਹੀ। ਮਤਲਬ ਕਿ ਇੱਥੋਂ ਤੱਕ ਕਿ ਜੱਸੀ ਜਸਰਾਜ ਵਰਗੇ ਜਿਹੜੇ ਲੋਕ ਸੀ ਉਹ ਕੈਨੇਡਾ ਤੋਂ ਚੱਲਦੇ ਨੇ ਤੇ ਇੱਥੇ ਆ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਕੇ ਤੇ ਉੱਥੇ ਸਟੇਜ ਦੇ ਉੱਤੇ ਜੈ ਸ਼੍ਰੀ ਰਾਮ ਦੇ ਨਾਅਰੇ ਲਾਉਂਦੇ ਨੇ। ਹੰਸਰਾਜ ਹੰਸ ਹੋਰਾਂ ਵਰਗੇ ਇਹ ਗਾਉਂਦੇ ਨੇ ਕਿ ਇਹ ਜੋ ਠੰਡੀ ਠੰਡੀ ਆਉਂਦੀ ਏ ਹਵਾ, ਕਿਤੋਂ ਮੋਦੀ ਆਉਂਦਾ ਹੋਵੇਗਾ। ਇਹ ਹਾਲਾਤ ਇੱਥੇ ਪੰਜਾਬ ਦੇ ਬਣੇ। ਪੰਜਾਬ ਨੇ ਬੜਾ ਕੁਝ ਦੇਖਿਆ। ਇੱਕ ਗੱਲ ਤੁਹਾਨੂੰ ਪਹਿਲਾਂ ਜਿਹੜੀ ਉਹ ਸੁਣਾ ਕੇ ਹਟਿਆ ਕਿ ਲੋਕ ਦੱਸਦੇ ਨਹੀਂ। ਆਹ ਦੂਜੀ ਗੱਲ ਆ ਕਿ ਨੇਤਾ ਜਿਹੜੇ ਆ ਉਹ ਕੀ ਕਰ ਰਹੇ ਆ, ਜਿਹੜੇ ਕਹਿੰਦੇ ਆ ਕਿ ਅਸੀਂ ਲੋਕਾਂ ਨੂੰ ਰਿਪਰੈਜ਼ੈਂਟ ਕਰ ਰਹੇ ਆ, ਅਸੀਂ ਲੋਕਾਂ ਦੇ ਨੁਮਾਇੰਦੇ ਆ। ਲੋਕਾਂ ਦੇ ਨੁਮਾਇੰਦਿਆਂ ਦਾ ਕੋਈ ਸਟੈਂਡ ਹੀ ਨਹੀਂ ਹੈਗਾ। ਇਹ ਆਵਾਜਾਈ ਕੁਝ ਘਟੀ ਸੀਗੀ ਪਰ ਇਹ ਜਿਹੜਾ ਆਵਾਜਾਈ ਥੋੜੀ ਜਿਹੀ ਫੇਰ ਹੋਈ ਹੁਣ ਕੱਲ। ਕਾਂਗਰਸ ਨੂੰ ਇਹ ਵੱਡਾ ਝਟਕਾ ਕਿਹਾ ਜਾ ਰਿਹਾ ਅੰਮ੍ਰਿਤਸਰ ਦਾ। ਅੰਮ੍ਰਿਤਸਰ ਨਗਰ ਨਿਗਮ ਦੇ ਮੇਅਰ ਤੇ ਕਾਂਗਰਸੀ ਆਗੂ ਕਰਮਜੀਤ ਸਿੰਘ ਰਿੰਟੂ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਿਆ। ਇਹਦੇ ਨਾਲ ਆਮ ਆਦਮੀ ਪਾਰਟੀ ਨੂੰ ਅੰਮ੍ਰਿਤਸਰ ਸ਼ਹਿਰ ਦੀਆਂ ਸੀਟਾਂ ਦੇ ਉੱਤੇ ਫਰਕ ਪੈਣ ਦੀ ਸੰਭਾਵਨਾ ਹੈ ਵੱਡੀ, ਖਾਸ ਤੌਰ ਦੇ ਉੱਤੇ ਉੱਤਰੀ ਵਿਧਾਨ ਸਭਾ ਹਲਕੇ ਦੇ ਵਿੱਚ, ਕਿਉਂਕਿ ਉੱਥੇ ਕਰਮਜੀਤ ਸਿੰਘ ਰਿੰਟੂ ਦਾ ਚੰਗਾ ਆਧਾਰ ਹੈਗਾ। ਇਹ ਨਹੀਂ ਹੈ ਕਿ ਮਾਝੇ ਦੇ ਵਿੱਚ, ਅੰਮ੍ਰਿਤਸਰ ਸ਼ਹਿਰ ਦੇ ਵਿੱਚ ਸੀਟਾਂ ਦੇ ਉੱਤੇ ਇਹਦੇ ਨਾਲ ਫਰਕ ਜਿਹੜਾ ਉਹ ਪਊਗਾ। ਅਰਵਿੰਦ ਕੇਜਰੀਵਾਲ ਹੋਰਾਂ ਨੇ ਉਹਨੂੰ ਪਾਰਟੀ ਦੇ ਵਿੱਚ ਜਿਹੜਾ ਉਹ ਸ਼ਾਮਲ ਕਰਵਾਇਆ। ਇਹ ਕਿਹਾ ਜਾ ਰਿਹਾ, ਰਿੰਟੂ ਇਹ ਕਹਿੰਦਾ ਹੈ ਕਿ ਜਦੋਂ ਕਿਸੇ ਬੰਦੇ ਤੇ ਉਹਦੇ ਕੰਮਾਂ ਨੂੰ ਲਗਾਤਾਰ ਅਣਡਿੱਠ ਕੀਤਾ ਜਾਵੇ ਤਾਂ ਉਹਦੇ ਕੋਲੇ ਕੋਈ ਰਾਹ ਨਹੀਂ ਬਚਦਾ। ਉਹਨੇ ਇਹ ਵੀ ਕਿਹਾ ਕਿ ਪਿਛਲੇ ਸਮੇਂ ਤੋਂ ਕਾਂਗਰਸ ਦੇ ਵਿੱਚ ਉਹਨੂੰ ਅਣਦੇਖਿਆ ਕੀਤਾ ਜਾ ਰਿਹਾ ਸੀਗਾ, ਜਿਹਦੇ ਕਰਕੇ ਉਹਨੇ ਇਹ ਪਾਰਟੀ ਜਿਹੜੀ ਉਹਨੂੰ ਅਲਵਿਦਾ ਕਹਿ ਦਿੱਤਾ। ਉਹ ਨਗਰ ਨਿਗਮ ਦਾ ਮੇਅਰ ਹੈ ਔਰ ਉੱਤਰੀ ਵਿਧਾਨ ਸਭਾ ਹਲਕੇ ਦੇ ਨਾਲ ਸੰਬੰਧਿਤ ਹੈ ਜਿੱਥੇ ਉਹਦਾ ਚੰਗਾ ਅਸਰ ਰਸੂਖ ਹੈਗਾ। ਐਕਚੁਅਲੀ ਉਹ ਇਸੇ ਜਗ੍ਹਾ ਤੋਂ ਕਾਂਗਰਸੀ ਟਿਕਟ ਮੰਗਦਾ ਸੀਗਾ ਔਰ ਕਾਂਗਰਸ ਦੇ ਮੌਜੂਦਾ ਵਿਧਾਇਕ ਸੁਨੀਲ ਦੱਤੀ ਚੋਣ ਮੈਦਾਨ ਦੇ ਵਿੱਚ ਨੇ। ਹਲਕੇ ਦੇ ਵਿੱਚ ਮੇਅਰ ਰਿੰਟੂ ਤੇ ਹੋਰ ਕਾਂਗਰਸੀਆਂ ਦੀ ਨਾਰਾਜ਼ਗੀ ਦੇ ਕਰਕੇ ਵਿਧਾਇਕ ਦੱਤੀ ਦੀ ਸਥਿਤੀ ਡਾਵਾਡੋਲ ਹੋ ਚੁੱਕੀ ਹੈ ਔਰ ਸਥਿਤੀ ਨੂੰ ਸਾਂਭਣ ਦੇ ਵਾਸਤੇ ਪਿਛਲੇ ਦਿਨੀ ਪ੍ਰਿਯੰਕਾ ਗਾਂਧੀ ਵਾਡਰਾ ਦੇ ਵੱਲੋਂ ਹਲਕਾ ਉੱਤਰੀ ਤੇ ਪੂਰਬੀ ਦੋਵਾਂ ਦੇ ਵਿੱਚ ਰੋਡ ਸ਼ੋਅ ਵੀ ਕੀਤਾ ਗਿਆ ਸੀਗਾ। ਰਿੰਟੂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹਮਾਇਤੀ ਰਹੇ ਨੇ ਤੇ ਜਦੋਂ ਕੈਪਟਨ ਤੇ ਨਵਜੋਤ ਸਿੰਘ ਸਿੱਧੂ ਦੇ ਵਿਚਾਲੇ ਸ਼ਬਦੀ ਜੰਗ ਚੱਲ ਰਹੀ ਸੀ ਵੀ ਅਸਲੀ ਕੈਪਟਨ ਇੱਕੋ ਹੁੰਦਾ, ਉਦੋਂ ਰਿੰਟੂ ਨੇ ਇਹ ਬੋਰਡ ਸ਼ਹਿਰ ਦੇ ਵਿੱਚ ਜਿਹੜੇ ਉਹ ਲਾਏ ਸੀਗੇ।
ਜਦੋਂ ਕੈਪਟਨ ਅਮਰਿੰਦਰ ਸਿੰਘ ਹੋਰੀ ਭਾਰਤੀ ਜਨਤਾ ਪਾਰਟੀ ਦੇ ਨਾਲ ਜਾ ਵੜੇ ਤੇ ਉਹਨੂੰ ਇਹ ਲੱਗਿਆ ਕਿ ਸ਼ਾਇਦ ਇੱਧਰ ਉਹਦਾ ਕੰਮ ਖਤਮ ਹੋ ਗਿਆ, ਇਸ ਕਰਕੇ ਉਹਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ। ਕਿਉਂਕਿ ਇਸ ਵੇਲੇ ਆਮ ਆਦਮੀ ਪਾਰਟੀ ਮਾਝੇ ਦੇ ਵਿੱਚ ਪੈਰ ਲਾਉਣ ਦੇ ਵਾਸਤੇ ਕੋਈ ਹਰਬ ਹੀਲਾ ਜਿਹੜਾ ਉਹ ਛੱਡਣਾ ਨਹੀਂ ਚਾਹੁੰਦੀ, ਔਰ ਉਹਨੂੰ ਇਸ ਮਾਝੇ ਦੇ ਖੇਤਰ ਦੇ ਵਿੱਚ ਅੰਮ੍ਰਿਤਸਰ ਸ਼ਹਿਰ ਦੇ ਵਿੱਚੋਂ ਖਾਸ ਤੌਰ ਦੇ ਉੱਤੇ ਵੱਡੀ ਉਮੀਦ ਹੈ। ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਮੇਅਰ ਨੂੰ ਸ਼ਾਮਲ ਕਰਨ ਦਾ ਇੱਕ ਮੁੱਖ ਮਕਸਦ ਉਹਨਾਂ ਦਾ ਅੰਮ੍ਰਿਤਸਰ ਈਸਟ ਵਾਲੀ ਸੀਟ ਦੇ ਉੱਤੇ ਇਹਦਾ ਅਸਰ ਪਾਉਣਾ ਵੀ ਹੈ, ਜਿੱਥੋਂ ਕਾਂਗਰਸ ਦੇ ਵੱਲੋਂ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਪੰਜਾਬ ਕਾਂਗਰਸ ਦੇ ਪ੍ਰਧਾਨ, ਤੇ ਅਕਾਲੀ ਦਲ ਦੇ ਬਿਕਰਮ ਮਜੀਠੀਆ ਚੋਣ ਲੜ ਰਹੇ ਆ। ਉੱਥੋਂ ਜਿਹੜੀ ਉਮੀਦਵਾਰ ਆਮ ਆਦਮੀ ਪਾਰਟੀ ਦੀ ਆ ਉਹ ਡੇ ਬਾਈ ਡੇ ਸਟਰੋਂਗ ਹੋ ਰਹੀ ਹੈ। ਉਹਨੂੰ ਹੋਰ ਹੁਲਾਰਾ ਦੇਣ ਦੇ ਵਾਸਤੇ ਵੀ ਇਹ ਜਿਹੜੀ ਆ ਪੱਤਾ ਖੇਡਿਆ ਗਿਆ ਆਮ ਆਦਮੀ ਪਾਰਟੀ ਦੇ ਵੱਲੋਂ। ਤੁਸੀਂ ਦੇਖਿਆ ਹੋਊਗਾ ਨਾ ਨਵਜੋਤ ਸਿੰਘ ਸਿੱਧੂ ਹੋਰੀ ਉਸ ਸੀਟ ਤੋਂ ਕਿਤੇ ਨਿਕਲ ਪਾ ਰਹੇ ਆ, ਨਾ ਬਿਕਰਮ ਮਜੀਠੀਆ ਉਸ ਸੀਟ ਤੋਂ ਨਿਕਲ ਪਾ ਰਿਹਾ, ਕਿਉਂਕਿ ਦੋਨੋਂ ਉਸ ਜਗ੍ਹਾ ਦੇ ਉੱਤੇ ਫਸ ਗਏ। ਇਹਦੇ ਵਿੱਚ ਤਾਂ ਕੋਈ ਦੋ ਰਾਮਾ ਨਹੀਂ ਆ। ਅੱਗੇ ਮਹਾਰਾਜ ਵਾਲਿਆਂ ਦੀ ਗੱਲ ਕਰੀਏ, ਉਹਨਾਂ ਦੇ ਮਨੋਂ ਉਤਰਿਆ ਮਹਾਰਾਜਾ। ਦੇਖੋ ਉਂਝ ਤਾਂ ਰਾਜੇ ਰਾਣੀਆਂ ਲੱਦ ਗਏ ਦੇਰ ਦੇ। ਇੱਥੇ ਪਟਿਆਲੇ ਦੇ ਵਿੱਚ ਜੇ ਤੁਸੀਂ ਅੰਦਰੂਨੀ ਸ਼ਹਿਰ ਦੇ ਵਿੱਚ ਜਾਓ ਤੇ ਉਹਨਾਂ ਦੇ ਵਾਸਤੇ ਅੱਜ ਵੀ ਮਹਾਰਾਜਾ ਸਾਹਿਬ ਤੇ ਮਹਾਰਾਣੀ ਸਾਹਿਬਾਂ ਉਹ ਇਹੀ ਕਹਿ ਕੇ ਸੰਬੋਧਨ ਕਰਦੇ ਆ। ਮਹਿਰਾਜ ਪਿੰਡ ਪੈਂਦਾ ਮਾਲਵੇ ਦੇ ਵਿੱਚ। ਜਦੋਂ ਤੁਸੀਂ ਇੱਥੋਂ ਬਰਨਾਲੇ ਤੋਂ ਬਠਿੰਡੇ ਨੂੰ ਜਾਂਦੇ ਹੋ ਤੇ ਰਸਤੇ ਦੇ ਵਿੱਚ ਮੇਨ ਸੜਕ ਦੇ ਉੱਤੇ ਗੇਟ ਆਉਂਦਾ ਮਹਿਰਾਜ ਪਿੰਡ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦਾ ਪਿੰਡ ਹੈ, ਔਰ ਮਹਿਰਾਜ ਪਿੰਡ ਹਰ ਇਲੈਕਸ਼ਨ ਦੇ ਵਿੱਚ ਚਰਚਾ ਦਾ ਵਿਸ਼ਾ ਬਣਦਾ। ਚਰਚਾ ਦਾ ਵਿਸ਼ਾ ਉਹ ਇਸ ਕਰਕੇ ਜਿਹੜਾ ਬਣਦਾ ਹੈ ਕਿ ਇਹ ਮਹਿਰਾਜ ਵਾਲੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਕਾਮਯਾਬੀ ਦੇ ਵਾਸਤੇ ਬਹੁਤ ਕੁਛ ਕਰਦੇ ਨੇ। ਬਹੁਤ ਵੱਡਾ ਪਿੰਡ ਹੈ ਜੀ ਮਹਿਰਾਜ। ਮੈਂ ਕਈ ਵਾਰੀ ਉੱਥੇ ਜਿਹੜਾ ਦੀ ਗਿਆ, ਉਹ ਇਸ ਕਰਕੇ ਗਿਆ ਨਹੀਂ ਕਿ ਜਿਹੜੇ ਨੌਜਵਾਨ ਨੇ ਬੜੇ ਐਕਟਿਵ ਨੇ ਉੱਥੋਂ ਦੇ, ਔਰ ਚਿੱਟੇ ਦੀ ਮਾਰ ਬੜੀ ਹੈ ਜੀ ਇਸ ਏਰੀਏ ਦੇ ਵਿੱਚ, ਇਸ ਪਿੰਡ ਦੇ ਉੱਤੇ ਵੀ। ਉਹ ਕੋਸ਼ਿਸ਼ਾਂ ਕਰਦੇ ਰਹਿੰਦੇ ਨੇ ਜਿਹੜੇ ਕੁਝ ਨੌਜਵਾਨ ਕਿ ਕਿਸੇ ਤਰੀਕੇ ਦੇ ਨਾਲ ਕੁਝ ਜਿਹੜੀ ਬਚਾਇਆ ਜਾ ਸਕੇ ਕੁਝ ਲੋਕਾਂ ਨੂੰ। ਤੋ ਇਸ ਵੇਲੇ ਮਹਿਰਾਜ ਵਾਲੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਕੋਈ ਬਹੁਤਾ ਜੇ ਕੋ ਘਾਹ ਨਹੀਂ ਪਾ ਰਹੇ। ਬਤੌਰ ਮੁੱਖ ਮੰਤਰੀ ਜਦੋਂ ਉਹਨਾਂ ਦੀ ਪਹਿਲੀ ਪਾਰੀ ਸੀ ਤੇ ਕੈਪਟਨ ਅਮਰਿੰਦਰ ਸਿੰਘ ਨੇ 2002 ਤੋਂ ਲੈ ਕੇ 7 ਤੱਕ, ਉਦੋਂ ਇਸ ਪਿੰਡ ਦਾ ਵਾਹਵਾ ਨਕਸ਼ਾ ਬਦਲਿਆ, ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ। ਦੂਜੀ ਪਾਰੀ ਜਦੋਂ ਸ਼ੁਰੂ ਹੋਈ 17 ਦੇ ਵਿੱਚ, ਤਾਂ ਮਹਿਰਾਜ ਵਾਲਿਆਂ ਨੂੰ ਆਸ ਸੀਗੀ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਪੁਰਖਿਆਂ ਦੇ ਪਿੰਡ ਨੂੰ ਯਾਦ ਰੱਖਣਗੇ, ਪਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਤਾਂ ਪੰਜਾਬ ਤੋਂ ਹੀ ਮੋਹ ਭੰਗ ਹੋ ਗਿਆ। ਮਹਿਰਾਜ ਨੂੰ ਕਿਹਨੇ ਪੁੱਛਣਾ ਸੀ? ਉਹ ਪਟਿਆਲਾ ਜਿੱਥੇ ਉਹਨਾਂ ਦਾ ਸ਼ਹਿਰ ਹੈ ਔਰ ਉੱਥੇ ਉਹਨਾਂ ਦਾ ਘਰ-ਬਾਰ ਵੀ ਹੈ, ਉਹ ਤਾਂ ਪਟਿਆਲੇ ਨੂੰ ਵੀ ਭੁੱਲ ਗਏ। ਪਿੰਡ ਮਹਿਰਾਜ ਦੇ ਲੋਕ 22 ਸਾਲਾਂ ਤੋਂ ਕਾਂਗਰਸ ਨੂੰ ਜਿਤਾਉਂਦੇ ਆ ਰਹੇ ਆ। ਪਿਛਲੇ 5 ਵਰੇ ਤੋਂ ਮਹਿਰਾਜ ਦੇ ਲੋਕ ਹਰ ਜਿਹੜੀਆਂ ਸਹੂਲਤਾਂ ਨੇ ਛੋਟੀਆਂ ਮੋਟੀਆਂ ਉਹਨਾਂ ਤੋਂ ਵੀ ਵਾਂਝੇ ਹੋ ਗਏ। ਪਿੰਡ ਦੇ ਅਕਾਲੀ ਟਿਚਰਾਂ ਕਰਦੇ ਰਹੇ। ਬਤੌਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 28 ਜਨਵਰੀ 18 ਨੂੰ ਮਹਿਰਾਜ ਆਏ ਤੇ ਵਿਕਾਸ ਕਾਰਜਾਂ ਦਾ ਐਲਾਨ ਕਰ ਗਏ। ਉਹ ਐਲਾਨ ਹੀ ਰਹਿ ਗਿਆ। ਸੀਵਰੇਜ ਦੇ ਪਾਣੀ ਦੇ ਨਾਲ ਪਿੰਡ ਦੇ ਲੋਕ 5 ਸਾਲਾਂ ਤੋਂ ਘੁਲ ਰਹੇ ਆ। ਸੀਵਰੇਜ ਟ੍ਰੀਟਮੈਂਟ ਪਲਾਂਟ ਬਣ ਗਿਆ ਪਰ ਪਾਈਪਾਂ ਨਹੀਂ ਵਿਛਾਈਆਂ ਜਾ ਸਕੀਆਂ। 4.5 ਸਾਲਾਂ ਤੋਂ ਬਾਅਦ ਪਿੰਡ ਮਹਿਰਾਜ ਤੋਂ ਰਾਮਪੁਰਾ ਵਾਲੀ ਸੜਕ ਨਹੀਂ ਬਣੀ। ਪਿੰਡ ਦੀ ਫਿਰਨੀ ਜਿਹੜੀ ਆ ਜੀ ਉਹ ਕੱਚੀ ਆ ਤੇ ਧੂੜ ਉੱਡਦੀ ਆ। ਮਹਿਰਾਜ ਵਾਲੇ ਪਹਿਲਾਂ ਤਾਂ ਅਮਰਿੰਦਰ ਸਿੰਘ ਵੱਲੋਂ ਪਿੰਡ ਨੂੰ ਅਣਦੇਖਿਆ ਕਰਨ ਤੋਂ ਤੰਗ ਸੀ, ਉੱਤੋਂ ਮਹਾਰਾਜਾ ਜਿਹੜਾ ਉਹਨਾਂ ਪਿੰਡ ਵਾਲਿਆਂ ਦਾ ਮਹਾਰਾਜਾ ਉਹਨੇ ਭਾਜਪਾ ਦੇ ਨਾਲ ਜਾ ਹੱਥ ਮਿਲਾਇਆ ਤੇ ਲੋਕਾਂ ਦੇ ਵਿੱਚ ਰੋਹ ਫੈਲ ਗਿਆ ਮਹਿਰਾਜ ਵਾਲਿਆਂ ਦੇ। ਔਰ ਕੈਪਟਨ ਅਮਰਿੰਦਰ ਜਦੋਂ ਵੀ ਆਪਣੀ ਚੋਣ ਪ੍ਰਚਾਰ ਕਰਦੇ ਆ ਤੇ ਉਹਦਾ ਮੁੱਢ ਮਹਿਰਾਜ ਤੋਂ ਬੰਨਦੇ ਆ। ਪਰ ਐਤਕੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਪਤਾ ਹੈ ਹਵਾ ਬਦਲੀ ਹੋਈ ਹੈ, ਉਹ ਮਹਿਰਾਜ ਨਹੀਂ ਗਿਆ। ਉਹਦਾ ਮੁੰਡਾ ਰਣਿੰਦਰ ਸਿੰਘ ਜ਼ਰੂਰ ਗਿਆ। ਜਦੋਂ ਪਿੰਡ ਗਿਆ ਤਾਂ ਭਾਜਪਾ ਦਾ ਉਮੀਦਵਾਰ ਜਿਹੜਾ ਰਾਮਪੁਰਾ ਫੂਲ ਤੋਂ ਖੜਾ ਉਹ ਉਹਦੇ ਨਾਲ ਸੀਗਾ। ਪਿੰਡ ਦੇ ਵਿੱਚ ਕੋਈ ਸਵਾਗਤ ਬਹੁਤਾ ਨਹੀਂ ਕੀਤਾ ਗਿਆ। ਹਾਂ, ਜਿਹੜੇ ਲੋਕ ਆਏ
ਉਹਨਾਂ ਨੇ ਕਿਹਾ ਆਓ ਰਣਿੰਦਰ ਸਿੰਘ ਤੁਹਾਨੂੰ ਨਾਲ ਲਿਜਾ ਕੇ ਪਿੰਡ ਦਾ ਵਿਕਾਸ ਤਾਂ ਵਿਖਾ ਦਈਏ। ਤੇ ਰਣਿੰਦਰ ਸਿੰਘ ਨੇ ਅੱਗੋਂ ਇਹ ਗੱਲ ਕਹੀ ਕਿ ਜੀ ਪੈਸੇ ਤਾਂ ਭੇਜਤੇ ਸੀ, ਹੁਣ ਨਹੀਂ ਲੱਗੇ ਤੇ ਉਹਦੇ ਵਿੱਚ ਅਸੀਂ ਕੀ ਜਿਹੜਾ ਉਹ ਕਰ ਸਕਦੇ ਆ। ਤੇ ਮਹਾਰਾਜ ਪਿੰਡ ਵਾਲਿਆਂ ਨੇ ਕਿਹਾ ਵੀ ਠੀਕ ਹੈ, ਜੇ ਤੁਸੀਂ ਕੁਝ ਨਹੀਂ ਕਰ ਸਕਦੇ ਤੇ ਫਿਰ ਹੁਣ ਅਸੀਂ ਵੀ ਕੀ ਕਰ ਸਕਦੇ ਹਾਂ। ਪਿੰਡ ਦੇ ਵਿੱਚ ਜਿਹੜਾ ਸਭ ਤੋਂ ਮੂਹਰੇ ਹੋ ਕੇ ਚੱਲਦਾ ਸੀ ਇਹਨਾਂ ਦੇ ਨਾਲ ਨਿਰੰਜਨ ਸਿੰਘ ਉਰਫ ਮਿੱਠੂ ਵੈਦ, ਜਿਹਦੇ ਨਾਲ 15-16 ਹਜ਼ਾਰ ਵੋਟ ਜਿਹੜੀ ਉਹ ਇਸ ਪਿੰਡ ਦੀ ਹੈ, 16 ਹਜ਼ਾਰ ਵੋਟ ਉਹਦੇ ਨਾਲ ਨਹੀਂ, 16 ਹਜ਼ਾਰ ਵੋਟ ਪਿੰਡ ਦੀ ਆ। 8 ਪੰਚਾਇਤਾਂ ਤੇ ਇੱਕ ਨਗਰ ਪੰਚਾਇਤ ਹੈ, ਐਡਾ ਵੱਡਾ ਪਿੰਡ ਹੈ। ਉਹ ਕਹਿੰਦਾ ਜਿਹੜਾ ਪਿੰਡ ਦੇ ਵਿੱਚ ਮਿੱਠੂ ਵੈਦ, ਉਹ ਕਹਿੰਦਾ ਜੀ ਹੁਣ ਅਸੀਂ ਆਪ ਦਾ ਪੱਲਾ ਫੜ ਲਿਆ, ਹੁਣ ਅਸੀਂ ਤੁਹਾਡੇ ਨਾਲ ਨਹੀਂ ਜਿਹੜਾ ਉਹ ਤੁਰਾਂਗੇ। ਜਿਹੜੇ ਬਜ਼ੁਰਗ ਨੇ ਉੱਥੇ ਬੈਠੇ ਉਹ ਇਹ ਕਹਿੰਦੇ ਆ ਕਿ ਜਿਹੜਾ ਮਹਾਰਾਜਾ ਇਸ ਪਿੰਡ ਦਾ ਹੁੰਦਾ ਸੀ ਉਹ ਗੁੰਮ ਹੋ ਗਿਆ, ਉਹ ਕਿਤੇ ਗਵਾਚ ਗਿਆ, ਇਸ ਕਰਕੇ ਲੋਕ ਉਹਨੂੰ ਲੱਭਣ ਦੇ ਵਿੱਚ ਇਸ ਵੇਲੇ ਕੋਈ ਇੰਟਰਸਟ ਨਹੀਂ ਲੈ ਰਹੇ। ਉਹ ਸਮਝਦੇ ਨੇ ਗਿਆ ਤੇ ਗਿਆ, ਅਸੀਂ ਉਹ ਤੋਂ ਕੀ ਲੈਣਾ। ਬਿਲਕੁਲ, ਪੋਲੀਟੀਸ਼ੀਅਨ ਉਹੀ ਪੁਰਾਣੀਆਂ ਗੱਲਾਂ ਹੀ ਸੋਚਦੇ ਆ ਵੀ ਲੋਕਾਂ ਨੂੰ ਅਸੀਂ ਜਿਵੇਂ ਮਰਜ਼ੀ ਬੁੱਧੂ ਬਣਾ ਲਈਏ, ਪਰ ਲੋਕ ਜਿਹੜੇ ਥੋੜਾ ਹੁਸ਼ਿਆਰ ਹੋ ਚੁੱਕੇ ਆ। ਤੇ ਅੱਗੇ ਸੁਖਬੀਰ ਦੀ ਜਾਇਦਾਦ 100 ਕਰੋੜ ਵਧੀ। ਦੇਖੋ ਇਹ ਨਹੀਂ ਪਤਾ ਕਿ ਇਹਨਾਂ ਲੋਕਾਂ ਦੇ ਕੋਲੇ ਕਿਹੜੀਆਂ ਮਸ਼ੀਨਾਂ ਨੇ ਔਰ ਕਿਹੜਾ ਕੁਝ ਇਹ ਤਰੀਕਾ ਵਰਤਦੇ ਆ। ਉਂਝ ਵੈਸੇ ਇੱਕ ਬਜ਼ੁਰਗਾਂ ਦੀਆਂ ਕਹਾਵਤਾਂ ਜ਼ਰੂਰ ਨੇ ਵੀ ਪੈਸਾ ਪੈਸੇ ਨੂੰ ਖਿੱਚਦਾ, ਕਿਉਂਕਿ ਇੱਕ ਲੈਵਲ ਤੱਕ ਹੀ ਇਹ ਪੈਸਾ ਕਮਾਉਂਦੇ ਨੇ, ਉਸ ਤੋਂ ਬਾਅਦ ਫਿਰ ਪੈਸਾ ਪੈਸੇ ਨੂੰ ਲਈ ਆਉਂਦਾ। ਔਰ ਉੱਥੋਂ ਹੀ ਫਿਰ ਇਹ ਜਾਇਦਾਦਾਂ ਵੱਧਦੀਆਂ ਨੇ। ਕਿਵੇਂ ਵੱਧਦੀਆਂ ਨੇ? ਜਿਵੇਂ ਪਿਛਲੇ ਦਿਨਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਹੋਰੀ ਕਹਿ ਰਹੇ ਸੀਗੇ ਬਈ ਇੱਥੇ ਟਾਪੂ ਨੇ ਕੋਈ 3, ਉੱਥੇ ਕਹਿੰਦੇ ਮੈਂ ਸਮੁੰਦਰੀ ਜਹਾਜ਼ ਲਿਆ ਕੇ ਚਲਾ ਦੇਣੇ ਆ, ਇੱਥੇ ਹੋਟਲ ਬਣਾ ਦੇਣੇ ਆ, ਜਿਹੜੇ ਟੂਰਿਸਟ ਨੇ ਉਹ ਇੱਥੇ ਆਇਆ ਕਰਨਗੇ, ਟੂਰਿਜ਼ਮ ਆਊਗਾ। ਹੋਟਲ ਕਿਹਦੇ ਹੋਣਗੇ ਇਹ ਨਹੀਂ ਦੱਸਿਆ, ਹੋਟਲ ਤਾਂ ਆਪਣੇ ਹੀ ਹੋਣਗੇ ਨਾ, ਕਿਉਂਕਿ 7 ਸਟਾਰ ਹੋਟਲ ਵੀ ਤਾਂ ਉਹਨਾਂ ਦੇ ਹੀ ਨੇ। ਉੱਥੇ ਕੋਈ ਆਮ ਬੰਦਾ ਥੋੜੀ ਰਹਿ ਸਕਦਾ ਜਾ ਕੇ, ਜਿਹਦਾ ਕਿਰਾਇਆ ਕਈ ਲੱਖਾਂ ਦੇ ਵਿੱਚ ਹੈ ਇੱਕ ਰਾਤ ਦਾ ਹੀ। ਤਾਂ ਉਹਨਾਂ ਦੇ ਹੀ ਹੋਣਗੇ ਫਿਰ, ਕਿਉਂਕਿ ਪੈਸੇ ਦੀ ਕੋਈ ਕਮੀ ਨਹੀਂ। ਕਿੰਨੇ ਕੁ ਬਿਜ਼ਨਸ ਨੇ ਬਾਦਲ ਪਰਿਵਾਰ ਦੇ, ਇਹ ਕੁਝ ਨਹੀਂ ਪਤਾ। ਜਦੋਂ ਇੱਥੇ ਇਲੈਕਸ਼ਨਾਂ ਦੇ ਵਿੱਚ ਜਾਂਦੇ ਆ, ਸੜਕਾਂ ਦੇ ਉੱਤੋਂ ਲੱਗੀਦਾ, ਤੇ ਇਹਨਾਂ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਆਪਣੀਆਂ ਜਿਹੜੀਆਂ ਇਹਨਾਂ ਦੀਆਂ ਬੱਸਾਂ ਨੇ ਉਹਨਾਂ ਦੇ ਪਿੱਛੇ ਆਪਣੀ ਪਾਰਟੀ ਦੇ ਬੋਰਡ ਲਵਾਏ ਨੇ। ਉਹਦੇ ਵਿੱਚ ਵੇਖਣ ਵਾਲੀ ਜਿਹੜੀ ਇੰਟਰਸਟਿੰਗਲੀ ਗੱਲ ਇਹ ਰਹੀ ਕਿ ਇਹ ਬੋਰਡ ਕਈ ਛੋਟੀਆਂ-ਛੋਟੀਆਂ ਕੰਪਨੀਆਂ ਜਿਨ੍ਹਾਂ ਦਾ ਪਤਾ ਹੀ ਨਹੀਂ ਵੀ ਇਹ ਵੀ ਬਾਦਲ ਪਰਿਵਾਰ ਦੀਆਂ ਨੇ, ਉਹਨਾਂ ਦੇ ਪਿੱਛੇ ਵੀ ਲੱਗੇ ਨੇ। ਉੱਥੋਂ ਆਇਡੈਂਟੀਫਾਈ ਹੋ ਗਿਆ ਵੀ ਅੱਛਾ ਇਹ ਕੰਪਨੀਆਂ ਵੀ ਬਾਦਲ ਪਰਿਵਾਰ ਦੀਆਂ ਨੇ। ਇਹ ਲੋਕੀ ਇਹ ਜਾਣਦੇ ਨੇ ਕਿ ਸ਼ਾਇਦ 2-3 ਕੰਪਨੀਆਂ ਡੱਬ ਵਾਲੀ ਹੋ ਗਈ, ਆਰਬਿਟ ਹੋ ਗਈ, ਇੰਡੋ ਕੈਨੇਡੀਅਨ ਹੋ ਗਈ, ਇਹ ਕੰਪਨੀਆਂ ਸਿਰਫ ਇਹਨਾਂ ਦੀਆਂ ਨੇ। ਨਹੀਂ, ਉਸ ਤੋਂ ਬਿਨਾਂ ਛੋਟੀਆਂ-ਛੋਟੀਆਂ ਕੰਪਨੀਆਂ ਲਗਭਗ ਜਿਹੜੀ ਟਰਾਂਸਪੋਰਟ ਆ ਉੱਤੇ ਮੁਕੰਮਲ ਕਬਜ਼ਾ ਹੈ। ਚਾਹੇ ਕੇਬਲ ਵਾਲਾ ਹੋਵੇ ਉਹਦੇ ਉੱਤੇ ਪੂਰਾ ਕਬਜ਼ਾ ਹੈ, ਬਾਕੀ ਜਿਹੜੇ ਬਿਜ਼ਨਸ ਨੇ ਉਹਨਾਂ ਦੇ ਉੱਤੇ ਪੂਰੇ ਤਰੀਕੇ ਨਾਲ ਕਬਜ਼ਾ ਹੈ। ਤਾਂ ਹੀ ਫਿਰ ਉੱਥੋਂ ਅੱਗੇ ਤੋਂ ਅੱਗੇ ਪੈਸੇ ਆਉਂਦੇ ਆ। ਐਸੋਸੀਏਸ਼ਨ ਫਾਰ ਡੈਮੋਕ੍ਰੈਟਿਕ ਰਿਫਾਰਮਸ ਤੇ ਪੰਜਾਬ ਇਲੈਕਸ਼ਨ ਵਾਚ ਦੀ ਰਿਪੋਰਟ ਦੇ ਮੁਤਾਬਕ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿੱਚ ਸਭ ਤੋਂ ਅਮੀਰ ਉਮੀਦਵਾਰ ਨੇ। ਔਰ ਜਦੋਂ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਜਿਹੇ 21 ਵਿਧਾਇਕਾਂ ਦੇ ਵਿੱਚ ਸ਼ਾਮਲ ਨੇ ਜਿਨ੍ਹਾਂ ਦੀ ਜਾਇਦਾਦ ਪਿਛਲੀਆਂ ਚੋਣਾਂ ਦੇ ਨਾਲੋਂ ਘਟੀ ਹੈ। ਅੱਛਾ, ਚਰਨਜੀਤ ਸਿੰਘ ਚੰਨੀ ਹੋਰਾਂ ਦੀ ਜਿਹੜੀ ਜਾਇਦਾਦ ਆ ਉਹ ਘਟੀ ਕਦੋਂ ਆ? ਜਦੋਂ ਉਹ ਮੁੱਖ ਮੰਤਰੀ ਬਣੇ ਆ। ਮਤਲਬ ਕਿ ਉਹਦੇ ਵਿੱਚ ਉੱਪਰ ਥੱਲੇ ਕੁਝ ਜਿਹੜਾ ਉਹ ਕੀਤਾ ਗਿਆ। ਉਹਨਾਂ ਨੂੰ ਪਤਾ ਸੀਗਾ ਕਿ ਚੋਣਾਂ ਦੇ ਵਿੱਚ ਜਾਇਦਾਦ ਸ਼ੋਅ ਕਰਨੀ ਪੈਣੀ ਹੈ, ਕਰਜ਼ਾ ਦਿਖਾਇਆ ਗਿਆ ਤੇ ਜਾਇਦਾਦ ਜਿਹੜੀ ਉਹ ਘਟਾ ਦਿੱਤੀ ਗਈ ਆ। ਦੂਜੇ ਪਾਸੇ ਉਹਨਾਂ ਦੀ ਪਤਨੀ ਦੇ ਨਾਂ ਦੇ ਉੱਤੇ ਕੁਝ ਜਿਹੜੀ ਉਹ ਗਈ ਹੈ। ਦੁਬਾਰਾ ਚੋਣ ਲੜ ਰਹੇ 101 ਵਿਧਾਇਕਾਂ ਦੇ ਵੱਲੋਂ ਦਾਖਲ ਕੀਤੇ ਗਏ ਹਲਫਨਾਮੇ ਜਿਹੜੇ ਨੇ ਉਹ ਇਹ ਦੱਸਦੇ ਨੇ ਕਿ ਦੁਬਾਰਾ ਚੋਣਾਂ ਲੜ ਰਹੇ ਵਿਧਾਇਕਾਂ ਦੀ ਜਾਇਦਾਦ 17 ਦੀਆਂ ਵਿਧਾਨ ਸਭਾ ਚੋਣਾਂ ਦੇ ਨਾਲੋਂ 21% ਵਧੀ ਹੈ। ਤੇ ਜੇ ਕਰੋਨਾ ਕਾਲ ਦੀ ਆਪਾਂ ਗੱਲ ਕਰੀਏ ਤੇ ਜਿਹੜਾ ਆਮ ਬੰਦਾ ਹੈ, ਜਿਹੜਾ ਮਿਡਲ ਕਲਾਸ ਹੈ ਜਾਂ ਮਜ਼ਦੂਰ, ਤਾਂ ਵਿਚਾਰੇ ਦੀ ਕਾਦੀ ਜਾਇਦਾਦ ਜਿਹੜੀ ਉਹ ਵਧਣੀ ਹੈ? ਉਹਨਾਂ ਨੂੰ ਤਾਂ ਰੋਟੀ ਦੇ ਲਾਲੇ ਪਏ ਨੇ। ਜਿਹੜਾ ਮਿਡਲ ਕਲਾਸ ਹੈ ਉਹਦੀ ਵੀ ਜਾਇਦਾਦ ਘਟੀ ਹੈ, ਇਹਨਾਂ ਦੀ ਵਧੀ ਹੈ। 78 ਵਿਧਾਇਕ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਦੇ ਅਸਾਸਿਆਂ ਦੇ ਵਿੱਚ 2 ਤੋਂ 3000% ਤੱਕ ਦਾ ਵਾਧਾ ਦਰਜ ਹੋਇਆ। 21 ਵਿਧਾਇਕ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਦੀ ਜਾਇਦਾਦ -2 ਤੋਂ -74% ਤੱਕ ਘਟੀ ਹੈ।
ਜਲਾਲਾਬਾਦ ਤੋਂ ਚੋਣ ਮੈਦਾਨ ਦੇ ਵਿੱਚ ਸੁਖਬੀਰ ਬਾਦਲ ਨੇ ਆਪਣੀ ਜਾਇਦਾਦ ਦੇ ਵਿੱਚ 100 ਕਰੋੜ ਰੁਪਏ ਦਾ ਵਾਧਾ ਦੱਸਿਆ। 2017 ਦੇ ਵਿੱਚ ਇਹ 102 ਕਰੋੜ ਰੁਪਏ ਸੀ। ਇਸ ਹਲਫਨਾਮੇ ਦੇ ਵਿੱਚ ਇਹ 202 ਕਰੋੜ ਰੁਪਏ ਐਲਾਨੀ ਗਈ ਹੈ। ਇਹ 100 ਕਰੋੜ ਰੁਪਏ ਦਾ ਵਾਧਾ ਇਹਦੇ ਵਿੱਚ ਹੋ ਗਿਆ। ਮਨਪ੍ਰੀਤ ਬਾਦਲ ਜਿਹੜੇ ਕਿ ਬਠਿੰਡਾ ਸ਼ਹਿਰੀ ਤੋਂ ਚੋਣ ਲੜ ਰਿਹਾ, ਉਹਦੀ ਜਾਇਦਾਦ 40 ਕਰੋੜ ਰੁਪਏ ਤੋਂ ਵੱਧ ਕੇ 72 ਕਰੋੜ ਰੁਪਈਆ ਹੋ ਗਈ ਹੈ। ਆਮ ਆਦਮੀ ਪਾਰਟੀ ਦਾ ਅਮਨ ਅਰੋੜਾ ਜਿਹੜਾ ਕਿ ਸੁਨਾਮ ਤੋਂ ਚੋਣ ਲੜ ਰਿਹਾ, ਉਹਦੀ ਜਾਇਦਾਦ 95 ਕਰੋੜ ਰੁਪਏ ਉਹਨੇ ਦੱਸੀ ਹੈ। 17 ਦੇ ਵਿੱਚ ਹਲਫਨਾਮੇ ਦੇ ਵਿੱਚ ਉਹਦੀ ਜਾਇਦਾਦ 65 ਕਰੋੜ ਰੁਪਏ ਸੀ। ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਜਿਹੜੇ ਪਟਿਆਲੇ ਦੇ ਨਾਲ ਸੰਬੰਧ ਰੱਖਦੇ ਨੇ, ਇਸ ਵਾਰੀ ਉਹਨੇ ਜਾਇਦਾਦ 68 ਕਰੋੜ ਦੱਸੀ ਹੈ, ਜਦੋਂ ਕਿ 17 ਦੇ ਵਿੱਚ ਇਹ ਜਾਇਦਾਦ 48 ਕਰੋੜ ਰੁਪਏ ਸੀ। ਇਹ ਚੀਜ਼ਾਂ ਜਿਹੜੀਆਂ ਚੋਣ ਕਮਿਸ਼ਨ ਦੀ ਵਜ੍ਹਾ ਕਰਕੇ ਜਨਤਕ ਕਰਨੀਆਂ ਜ਼ਰੂਰੀ ਨੇ, ਇੱਕ ਤਾਂ ਕੇਸ ਤੇ ਇੱਕ ਜਾਇਦਾਦ। ਇਹ ਜਦੋਂ ਵੋਟਾਂ ਪੈਂਦੀਆਂ ਨੇ ਉਦੋਂ ਚਰਚਾ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਜ਼ਰੂਰ ਆਉਂਦੀਆਂ ਨੇ, ਪਰ ਥੋੜਾ ਜਿਹਾ ਇਹ ਹੈ ਜੀ ਕਿ ਬਾਅਦ ਦੇ ਵਿੱਚ ਲੋਕ ਜਿਹੜੇ ਨਾ ਇਹਨਾਂ ਚੀਜ਼ਾਂ ਨੂੰ ਭੁੱਲ ਭੁਲਾ ਜਾਂਦੇ ਆ ਜੀ ਕਿ ਕਿਹਦੀ ਜਾਇਦਾਦ ਕਿੰਨੀ ਸੀ। ਬਿਲਕੁਲ ਜੀ, ਲੋਕਾਂ ਨੂੰ ਯਾਦ ਹੀ ਨਹੀਂ ਰਹਿੰਦਾ। ਅੱਗੇ ਮਾਲਵੇ ਤੋਂ ਇਲਾਵਾ ਮਾਝਾ ਤੇ ਦੁਆਬੇ ਦੇ ਵਿੱਚ ਅਖਬਾਰਾਂ ਵੀ ਕਹਿੰਦੀਆਂ, ਬਹੁਤ ਸਾਰੇ ਲੋਕ ਵੀ ਗੱਲਾਂ ਕਰਦੇ ਕਿ ਆਪ ਵੱਲੋਂ ਰਵਾਇਤੀ ਪਾਰਟੀਆਂ ਨੂੰ ਟੱਕਰ ਦਿੱਤੀ ਜਾ ਰਹੀ ਹੈ। ਬੇਸ਼ੱਕ ਅਜੇ ਜਿਹੜੇ ਕੁਝ ਲੋਕ ਨੇ ਜਾਂ ਜਿਹੜੇ ਸਿਆਸੀ ਮਾਹਰ ਨੇ ਉਹ ਇਹ ਗੱਲ ਕਹਿੰਦੇ ਆ ਕਿ ਕਲੀਅਰ ਨਹੀਂ ਕੁਝ ਵੀ ਹੋ ਰਿਹਾ, ਪਰ ਇੰਨਾ ਜ਼ਰੂਰ ਹੈ ਟੱਕਰ ਬੜੀ ਜ਼ਬਰਦਸਤ ਹੈ। ਪਿਛਲੀਆਂ ਚੋਣਾਂ ਦੇ ਵਿੱਚ ਕਾਂਗਰਸ ਨੇ ਮਾਲਵੇ ਦੀਆਂ 69 ਸੀਟਾਂ ਨੇ ਜੀ, 69, ਇਹਦੇ ਵਿੱਚੋਂ 40 ਦੇ ਉੱਤੇ ਕਬਜ਼ਾ ਕਰਕੇ ਸੱਤਾ ਹਾਸਲ ਕੀਤੀ ਸੀ। ਇਸ ਵੇਲੇ 19 ਸੀਟਾਂ ਦੇ ਉੱਤੇ ਉਹ ਸਿੱਧੇ ਮੁਕਾਬਲੇ ਦੇ ਉਹਨੂੰ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਰਿਹਾ। 29 ਦੇ ਉੱਤੇ ਟ੍ਰਾਇੰਗਲ ਮੁਕਾਬਲੇ ਦੇ ਵਿੱਚ ਫਸੀ ਹੋਈ ਹੈ, 3 ਧਿਰੀ ਟੱਕਰ ਹੈ। ਇਸ ਰੀਜਨ ਦੇ ਵਿੱਚ ਪਿਛਲੀ ਵਾਰੀ 18 ਸੀਟਾਂ ਲੈਣ ਵਾਲੀ ਆਮ ਆਦਮੀ ਪਾਰਟੀ 27 ਸੀਟਾਂ ਦੇ ਉੱਤੇ ਸਿੱਧੀ ਟੱਕਰ ਦੇ ਵਿੱਚ ਹੈ। ਉਹਦੀ ਜਿਹੜੀ ਮੌਜੂਦਗੀ ਦੇ ਨਾਲ 31 ਸੀਟਾਂ ਦੇ ਉੱਤੇ ਉਹਨੇ ਤਿਕੋਣੀ ਟੱਕਰ ਤਕੜੇ ਰੂਪ ਦੇ ਵਿੱਚ ਬਣਾਈ ਹੋਈ ਹੈ। ਪਿਛਲੀ ਵਾਰੀ ਪੂਰੀ ਤਰ੍ਹਾਂ ਖਾਲੀ ਰਹੇ ਅਕਾਲੀ ਦਲ ਬਾਦਲ ਜਿਹੜਾ ਉਹਨੇ ਵੀ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਹੈ। 17 ਸੀਟਾਂ ਦੇ ਉੱਤੇ ਉਹ 2 ਧਿਰੀ ਮੁਕਾਬਲੇ ਦੇ ਵਿੱਚ ਹੈ। 21 ਸੀਟਾਂ ਦੇ ਉੱਤੇ ਉਹ ਟ੍ਰਾਇੰਗਲ ਜਿਹੜੀ ਤਿਕੋਣਾ ਮੁਕਾਬਲਾ ਉਹਦੇ ਵਿੱਚ ਹੈਗਾ। ਪੰਜਾਬ ਲੋਕ ਕਾਂਗਰਸ 2 ਸੀਟਾਂ ਦੇ ਉੱਤੇ ਮੁਕਾਬਲੇ 'ਚ ਦਿਸ ਰਹੀ ਹੈ। 2 ਸੀਟਾਂ ਦੇ ਉੱਤੇ ਜਿਹੜੀ ਇਹ ਲੁਧਿਆਣੇ ਵਾਲੀਆਂ ਨੇ, ਜਿਹਦੇ ਉੱਤੇ ਲੋਕ ਇਨਸਾਫ ਪਾਰਟੀ ਵੀ ਟੱਕਰ ਦੇ ਵਿੱਚ ਹੈਗੀ ਆ। ਜਿਹੜਾ ਇਹ ਖੇਤਰ ਆ ਜੀ ਮਾਲਵਾ, ਇਹਦੇ ਵਿੱਚ ਦਲਿਤ ਵੋਟ ਬੈਂਕ ਜ਼ਿਆਦਾ ਹੈ। ਕਾਂਗਰਸ ਦੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਅਗਲੀ ਸਰਕਾਰ ਦਾ ਸੰਭਾਵੀ ਚਿਹਰਾ ਵੀ ਐਲਾਨਿਆ ਗਿਆ। ਚੰਨੀ ਫੈਕਟਰ ਹੈ, ਡੇਰਾ ਫੈਕਟਰ ਇੱਥੇ ਹੈ, ਨਸ਼ਾ, ਨਜਾਇਜ਼ ਮਾਈਨਿੰਗ, ਕਿਸਾਨ ਅੰਦੋਲਨ, ਐਂਟੀ ਇਨਕੰਬੈਂਸੀ ਫੈਕਟਰ ਹੈਗਾ। 3 ਦਲਾਂ ਦੇ ਸੀਐਮ ਦੇ ਚਿਹਰੇ ਜਿਹੜੇ ਨੇ ਉਹ ਜਿਹਦੇ ਵਿੱਚੋਂ ਚਰਨਜੀਤ ਸਿੰਘ ਚੰਨੀ ਹੋਰੀ ਕਾਂਗਰਸ ਦੇ, ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਤੇ ਅਕਾਲੀ ਦਲ ਬਾਦਲ ਦੇ ਸੁਖਬੀਰ ਸਿੰਘ ਬਾਦਲ, ਤਿੰਨੇ ਮਾਲਵਾ ਖੇਤਰ ਦੇ ਵਿੱਚੋਂ ਆਉਂਦੇ ਆ। ਹਾਲਾਂਕਿ ਚਰਨਜੀਤ ਸਿੰਘ ਚੰਨੀ ਹੋਰਾਂ ਵਾਲਾ ਪੁਰਾਣਾ ਜਿਹੜਾ ਖੇਤਰ ਆ ਉਹ ਪੁਆਧੀ ਖੇਤਰ ਸੀਗਾ, ਪਰ ਉਹ ਮਾਲਵੇ ਦਾ ਹੀ ਪਾਰਟ ਸੀਗਾ। ਮਾਝੇ ਦੀਆਂ 25 ਸੀਟਾਂ ਨੇ। ਮਾਝੇ ਦੀਆਂ 25 ਸੀਟਾਂ ਦੇ ਵਿੱਚ, ਕਿਉਂਕਿ ਮਾਝੇ ਤੋਂ ਕੁਝ ਵੀ ਨਹੀਂ ਲੱਭਿਆ ਸੀਗਾ ਆਮ ਆਦਮੀ ਪਾਰਟੀ ਨੂੰ ਪਿਛਲੀ ਵਾਰੀ, ਇਸ ਵਾਰੀ ਜਿਹੜਾ ਕਾਂਗਰਸ ਨੂੰ ਪਿਛਲੀ ਵਾਰੀ 22 ਸੀਟਾਂ ਇੱਥੋਂ ਮਿਲੀਆਂ ਸੀਗੀਆਂ, ਪਰ ਇਸ ਵਾਰੀ ਕਾਂਗਰਸ ਮੁਸ਼ਕਲ ਸਥਿਤੀ ਦੇ ਵਿੱਚ ਆ। ਮਾਝੇ 'ਚ 12 ਸੀਟਾਂ ਦੇ ਉੱਤੇ ਉਹ ਸਿੱਧੇ ਮੁਕਾਬਲੇ 'ਚ, 9 ਸੀਟਾਂ ਦੇ ਉੱਤੇ ਉਹ ਟ੍ਰਾਇੰਗਲ ਦੇ ਵਿੱਚ ਫਸੀ ਹੋਈ ਆ। ਆਮ ਆਦਮੀ ਪਾਰਟੀ 9 ਸੀਟਾਂ ਦੇ ਉੱਤੇ ਸਿੱਧੀ ਟੱਕਰ ਦੇ ਵਿੱਚ ਹੈ ਤੇ 10 ਸੀਟਾਂ ਦੇ ਉੱਤੇ ਉਹ ਟ੍ਰਾਇੰਗਲ ਫਾਈਟ ਦੇ ਰਹੀ ਹੈ, 3 ਧਿਰੀ ਟੱਕਰ ਹੈ। 1 ਸੀਟ ਦੇ ਉੱਤੇ ਸੀਮਤ ਰਹਿਣ ਵਾਲਾ ਅਕਾਲੀ ਦਲ ਬਾਦਲ 10 ਸੀਟਾਂ ਦੇ ਉੱਤੇ ਮੁਕਾਬਲੇ 'ਚ ਹੈਗਾ ਮਾਝੇ ਦੇ ਵਿੱਚ। ਭਾਰਤੀ ਜਨਤਾ ਪਾਰਟੀ 2 ਜਗ੍ਹਾ ਦੇ ਉੱਤੇ ਟ੍ਰਾਇੰਗਲ ਫਾਈਟ ਦੇ ਵਿੱਚ ਹੈ, 3 ਧਿਰੀ ਟੱਕਰ ਦੇ ਉੱਤੇ। ਉਹਦੀ ਆਮੋ ਸਾਹਮਣੀ ਸਿੱਧੀ ਟੱਕਰ ਕਿਸੇ ਨਾਲ ਨਹੀਂ ਹੈਗੀ। ਮਾਝੇ ਦੇ ਵਿੱਚ ਕਈ ਸੀਟਾਂ ਹੈਗੀਆਂ ਨੇ ਜਿੱਥੇ ਹਿੰਦੂ ਭਾਈਚਾਰੇ ਦੀ ਵੱਡੀ ਗਿਣਤੀ ਆ।
ਇੱਥੇ ਜਿਹੜੀ ਸੁਰੱਖਿਆ, ਸਰਹੱਦ ਸੁਰੱਖਿਆ, ਨਸ਼ਾ ਵੱਡਾ ਫੈਕਟਰ ਹੈ ਜਿਹੜਾ ਕਿ ਵੋਟਾਂ ਦੇ ਉੱਤੇ ਅਸਰ ਪਾਊਗਾ। ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਡਿਪਟੀ ਸੀਐਮ ਓਪੀ ਸੋਨੀ, ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਅਕਾਲੀ ਦਲ ਬਾਦਲ ਦੇ ਬਿਕਰਮ ਮਜੀਠੀਆ ਦੀ ਜਿਹੜੀ ਸ਼ਾਖ ਹੈ ਉਹ ਦਾਅ ਦੇ ਉੱਤੇ ਲੱਗੀ ਹੋਈ ਹੈ। ਤੀਜਾ ਖੇਤਰ ਹੈ ਦੁਆਬਾ। ਪਿਛਲੀ ਵਾਰੀ ਕਾਂਗਰਸ ਨੇ 13 ਸੀਟਾਂ ਜਿਹੜੀਆਂ ਇੱਥੇ 6 ਸੀਟਾਂ ਜਿੱਤੀਆਂ ਸੀ ਔਰ ਕਾਂਗਰਸ 13 ਸੀਟਾਂ ਦੇ ਉੱਤੇ ਸਿੱਧੀ ਟੱਕਰ ਦੇ ਰਹੀ ਆ। 8 ਦੇ ਉੱਤੇ ਤਕੋਣੇ ਮੁਕਾਬਲੇ ਦੇ ਵਿੱਚ ਹੈ, ਟ੍ਰਾਇੰਗਲ ਫਾਈਟ। ਪਿਛਲੀ ਵਾਰੀ 15 ਸੀਟਾਂ ਕਾਂਗਰਸ ਨੇ ਤੇ 5 ਅਕਾਲੀ ਦਲ ਬਾਦਲ ਨੇ ਜਿੱਤੀਆਂ ਸੀ। ਅਕਾਲੀ ਦਲ 6 ਸੀਟਾਂ ਦੇ ਉੱਤੇ ਕਾਂਗਰਸ ਦੇ ਨਾਲ ਸਿੱਧੀ ਟੱਕਰ 'ਚ ਹੈ, 5 ਦੇ ਉੱਤੇ ਮੁਕਾਬਲਾ ਤਕੋਣਾ ਬਣਿਆ ਹੋਇਆ। 2 ਸੀਟਾਂ ਵਾਲੀ ਆਮ ਆਦਮੀ ਪਾਰਟੀ ਇਸ ਵਾਰੀ ਸਿੱਧੇ ਰੂਪ ਦੇ ਵਿੱਚ 3 ਦੇ ਉੱਤੇ ਤੇ ਤਕੋਣੇ ਮੁਕਾਬਲੇ ਦੇ ਵਿੱਚ ਜਿਹੜੀ ਉਹ 3 ਦੇ ਉੱਤੇ ਫਾਈਟ ਦੇ ਰਹੀ ਹੈ। 1 ਸੀਟ ਵਾਲੀ ਭਾਜਪਾ 3 ਦੇ ਉੱਤੇ ਸਿੱਧੇ ਤੇ 3 ਦੇ ਉੱਤੇ ਤਕੋਣੇ ਮੁਕਾਬਲੇ ਦੇ ਵਿੱਚ ਹੈ। ਆਜ਼ਾਦ 3 ਸੀਟਾਂ ਦੇ ਉੱਤੇ ਫਾਈਟ ਦੇ ਵਿੱਚ ਨੇ, 1 ਦੇ ਉੱਤੇ ਸਿੱਧੀ ਟੱਕਰ 'ਚ ਨੇ। ਯੂਨਾਈਟਿਡ ਅਕਾਲੀ ਦਲ 1 ਸੀਟ ਦੇ ਉੱਤੇ ਤਕੋਣੇ ਮੁਕਾਬਲੇ ਦੇ ਵਿੱਚ ਇੱਥੇ ਹੈ। ਨਜਾਇਜ਼ ਮਾਈਨਿੰਗ, ਨਸ਼ਾ, ਬੇਰੁਜ਼ਗਾਰੀ, ਈਡੀ ਦੀ ਰੇਡ ਜਿਹੜੀ ਆ ਉਹ ਫੈਕਟਰ ਨੇ ਦੁਆਬੇ ਦੇ ਵਿੱਚ। ਕਾਂਗਰਸੀ ਨੇਤਾ ਸੁਖਪਾਲ ਖਹਿਰਾ, ਬੀਬੀ ਜਗੀਰ ਕੌਰ ਅਕਾਲੀ ਦਲ ਬਾਦਲ ਤੋਂ, ਭਾਜਪਾ ਦੇ ਵਿਜੇ ਸੰਪਲਾ, ਮਨੋਰੰਜਨ ਕਾਲੀਆ ਹੋਰਾਂ ਦੀ ਸ਼ਾਖ ਇੱਥੇ ਦਾਅ ਦੇ ਉੱਤੇ ਲੱਗੀ ਹੋਈ ਆ। ਜਿਹੜਾ ਸਭ ਤੋਂ ਵੱਡਾ ਫੈਕਟਰ ਇਸ ਵੇਲੇ ਇਸ ਏਰੀਏ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਉਹ ਨਜਾਇਜ਼ ਮਾਈਨਿੰਗ ਦਾ। ਹੈਰਾਨੀਜਨਕ ਤਰੀਕੇ ਦੇ ਨਾਲ ਪੰਜਾਬ ਦੇ ਤਿੰਨਾਂ ਦੀ ਗੱਲ ਕਰ ਲਈ, ਮਾਲਵਾ, ਮਾਝਾ, ਦੁਆਬਾ ਦੀ, ਬੇਅਦਬੀ ਵਾਲੀਆਂ ਘਟਨਾਵਾਂ ਦਾ ਜ਼ਿਕਰ ਨਹੀਂ ਹੈਗਾ ਕਿਤੇ ਵੀ। ਔਰ ਜਿਹੜਾ ਨਸ਼ੇ ਦਾ, ਚਿੱਟੇ ਦਾ ਜ਼ਿਕਰ ਹੈਗਾ, ਲੋਕੀ ਪਿੰਡਾਂ ਦੇ ਵਿੱਚ ਇਸ ਮੁੱਦੇ ਨੂੰ ਵੱਡੇ ਪੱਧਰ ਦੇ ਉੱਤੇ ਉਠਾ ਰਹੇ ਆ। ਇਹ ਇਸ ਪੱਖੋਂ ਬਦਕਿਸਮਤੀ ਕਹੀ ਜਾ ਸਕਦੀ ਹੈ ਕਿ 5 ਸਾਲਾਂ ਦੇ ਵਿੱਚ ਬੇਅਦਬੀ ਵਾਲਾ ਬਹੁਤਾ ਮਾਮਲਾ ਉਹ ਹੁਣ ਸਿਆਸੀ ਤਰ੍ਹਾਂ ਕੋਈ ਅਕਾਲੀ ਦਲ ਬਾਦਲ ਨੇ ਕੀ ਉਠਾਉਣਾ ਉਹਨੂੰ, ਕਾਂਗਰਸ ਇਸ ਕਰਕੇ ਨਹੀਂ ਉਠਾ ਰਹੀ ਡਰਦੀ ਕਿ ਉਹ ਲੈ ਦੇ ਕੇ ਉਹਨਾਂ ਦੇ ਉੱਤੇ ਜਿਹੜੀ ਉਹ ਕਹਾਣੀ ਆ ਜਾਂਦੀ ਹੈ। ਆਮ ਆਦਮੀ ਪਾਰਟੀ ਵੀ ਇਹਨੂੰ ਜ਼ੋਰਦਾਰ ਤਰੀਕੇ ਦੇ ਨਾਲ ਨਹੀਂ ਉਠਾ ਰਹੀ ਇਸ ਮਾਮਲੇ ਨੂੰ। ਇਹ ਮੁੱਦਾ ਲਗਭਗ ਗਾਇਬ ਹੈ। ਵੱਡਾ ਮੁੱਦਾ ਜਿਹੜਾ ਇਸ ਵੇਲੇ ਪੰਜਾਬ ਦੇ ਵਿੱਚ ਜਾਂ ਦੁਆਬਾ ਤੇ ਮਾਝੇ ਦੇ ਖੇਤਰ ਦੇ ਵਿੱਚ, ਮਾਲਵੇ ਦੇ ਵਿੱਚ ਸਾਹਮਣੇ ਆ ਰਿਹਾ ਉਹ ਮਾਈਨਿੰਗ ਦਾ ਹੈ, ਨਜਾਇਜ਼ ਮਾਈਨਿੰਗ ਦਾ। ਕਿਉਂਕਿ ਨਜਾਇਜ਼ ਮਾਈਨਿੰਗ ਦਾ ਜਦੋਂ ਮਾਮਲਾ ਵਿਰੋਧੀ ਧਿਰ ਉਠਾਉਂਦੀਆਂ ਨੇ, ਆਮ ਆਦਮੀ ਪਾਰਟੀ ਉਠਾਉਂਦੀ ਆ ਜਾਂ ਅਕਾਲੀ ਦਲ ਬਾਦਲ ਉਠਾਉਂਦਾ, ਉਹਦੇ ਵਿੱਚ ਸਿੱਧਾ ਚਰਨਜੀਤ ਸਿੰਘ ਚੰਨੀ ਹੋਰੀ ਘਿਰਦੇ ਆ। ਉਹਨਾਂ ਪਾਰਟੀਆਂ ਨੂੰ ਇਹ ਲੱਗਦਾ ਕਿ ਜੇ ਚਰਨਜੀਤ ਚੰਨੀ ਹੋਰੀ ਇਸ ਮਾਮਲੇ ਦੇ ਵਿੱਚ ਘਿਰਦੇ ਆ ਤੇ ਇਹ ਉਹਨਾਂ ਨੂੰ ਜ਼ਿਆਦਾ ਇਫੈਕਟਿਵ ਲੱਗਦਾ। ਇਹਦੇ ਕਰਕੇ ਕਹਿ ਲਓ ਤੁਸੀਂ ਕਿ ਇਹ ਜ਼ਿਆਦਾ ਸਭ ਤੋਂ ਵੱਡਾ ਮੁੱਦਾ ਇਸ ਵੇਲੇ ਮਾਈਨਿੰਗ ਦਾ ਹੀ ਬਣਦਾ ਨਜ਼ਰ ਆ ਰਿਹਾ ਪੰਜਾਬ ਦੇ ਵਿੱਚ। ਬਸ ਬਣਦਾ ਬੁਣਦਾ ਕੁਛ ਨਹੀਂ ਗਾ ਹੈਗਾ। ਅੱਗੇ ਜੀਤਾ ਮੋੜ ਦੀ ਵੀ ਆਪਾਂ ਪਿੱਛੇ ਜੇ ਗੱਲ ਕੀਤੀ ਸੀ, ਉਸਦੇ ਵਿਦੇਸ਼ ਕਨੈਕਸ਼ਨ ਦੀ ਜਾਂਚ ਸ਼ੁਰੂ ਹੋਈ ਹੈ। ਦੇਖੋ ਇਹ ਜਿਹੜਾ ਡਰੱਗ ਰੈਕਟ ਹੈ, ਪਿਛਲੇ ਦਿਨਾਂ ਦੇ ਵਿੱਚ ਹੀ ਜੀਤਾ ਮੋੜ ਫੜਿਆ ਗਿਆ, ਵਿਮਲ ਕਾਂਤ ਉਹਦੇ ਨਾਲ ਫੜਿਆ ਗਿਆ। STF ਦੇ ਵੱਲੋਂ ਗ੍ਰਿਫਤਾਰ ਕੀਤੇ ਗਏ ਸਾਬਕਾ SP ਵਿਮਲ ਕਾਂਤ ਤੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਕਬੱਡੀ ਖਿਡਾਰੀ ਰਹੇ ਰਣਜੀਤ ਸਿੰਘ ਉਰਫ ਜੀਤਾ ਮੋੜ ਨੂੰ ਲੁਧਿਆਣੇ ਦੇ ਵਿੱਚ ਲਿਆ ਕੇ STF ਚੀਫ ਹਰਪ੍ਰੀਤ ਸਿੰਘ ਸਿੱਧੂ, AIG ਸਨੇਹਦੀਪ ਸ਼ਰਮਾ ਨੇ ਲੰਬੀ ਪੁੱਛਗਿੱਛ ਕੀਤੀ ਹੈ। ਇਸ ਤੋਂ ਬਾਅਦ ਫੋਰੈਂਸਿਕ ਦੇ ਵਿੱਚ ਭੇਜੇ ਗਏ ਉਹਦੇ ਮੋਬਾਈਲ ਤੋਂ ਅਮਰੀਕਾ, ਕੈਨੇਡਾ ਤੇ ਪੰਜਾਬ ਦੇ 21 ਨੰਬਰਾਂ ਦੇ ਉੱਤੇ 6 ਮਹੀਨੇ ਤੋਂ ਕਾਲਿੰਗ ਕੱਢੀ ਗਈ ਹੈ। ਨੰਬਰਾਂ ਦੀ ਜਾਂਚ ਵਿਭਾਗ ਨੇ ਸ਼ੁਰੂ ਕੀਤੀ ਆ। STF ਨੇ 12 ਖਾਤਿਆਂ ਦਾ ਟ੍ਰਾਂਜੈਕਸ਼ਨ ਰਿਕਾਰਡ ਚੈੱਕ ਕਰਨ ਦੇ ਵਾਸਤੇ ਵੀ ਜਿਹੜਾ ਉਹ ਲਿਖਿਆ। ਇਸ ਮਾਮਲੇ ਦੀਆਂ ਪਰਤਾਂ ਜੀਤੇ ਮੋੜ ਦੀ ਗ੍ਰਿਫਤਾਰੀ ਤੋਂ ਬਾਅਦ ਸਾਬਕਾ SP ACP ਸਾਬਕਾ ਵਿਮਲ ਕਾਂਤ ਤੇ ASI ਮਨੀਸ਼ ਦੀ ਜਿਹੜੀ ਉਹਦੀ ਕੀ ਇਹਦੇ ਵਿੱਚ ਇਨਵੋਲਵਮੈਂਟ ਹੈ ਇਹਦਾ ਪਤਾ ਲੱਗਿਆ। ਜੀਤੇ ਮੋੜ ਦੇ ਅਮਰੀਕਾ ਤੇ ਕੈਨੇਡਾ ਦੇ ਵਿੱਚ ਤਸਕਰਾਂ ਦੇ ਨਾਲ ਲਿੰਕ ਸੀਗੇ। ਉਹਦੇ ਵੱਲੋਂ ਭੇਜਿਆ ਗਿਆ ਪੈਸਾ ਜੀਤਾ ਮੋੜ ਪ੍ਰਾਪਰਟੀ ਤੇ ਬਾਕੀ ਦੀਆਂ ਚੀਜ਼ਾਂ ਦੇ ਵਿੱਚ ਇਨਵੈਸਟ ਕਰਦਾ ਸੀਗਾ।
ਜੀਤਾ ਜਦੋਂ ਵਿਦੇਸ਼ ਦੇ ਵਿੱਚ ਹੁੰਦਾ ਸੀਗਾ ਤਾਂ ਏਸੀਪੀ ਤੇ ਏਐਸਆਈ ਉਹਦਾ ਕਾਰੋਬਾਰ ਇੱਥੇ ਸੰਭਾਲਦੇ ਸੀ। ਇਹਨਾਂ ਦੇ ਵੱਲੋਂ ਕਰੀਬ 27 ਕਰੋੜ ਰੁਪਏ ਦੇ ਕਰੀਬ ਟ੍ਰਾਂਜੈਕਸ਼ਨ ਜਿਹੜਾ ਉਹ ਹੋ ਚੁੱਕਿਆ ਹੋਇਆ, ਜਿਹਨੂੰ ਪ੍ਰਾਪਰਟੀ ਦੇ ਵਿੱਚ ਇਨਵੈਸਟ ਕੀਤਾ ਗਿਆ ਹੈ। ਘਰ ਮਹਿੰਗੇ ਕਿਉਂ ਹੋ ਰਹੇ ਆ, ਕਿਤੇ ਨਾ ਕਿਤੇ ਤਾਂ ਇੰਪੈਕਟ ਇਹ ਵੀ ਵੱਡਾ ਹੈ। ਇਹ ਟ੍ਰਾਂਜੈਕਸ਼ਨ 12 ਖਾਤਿਆਂ ਦੇ ਵਿੱਚ ਹੋਈਆਂ ਨੇ, ਜਿਹਦੇ ਵਿੱਚੋਂ ਪੰਜਾਬ ਤੋਂ ਇਲਾਵਾ 2 ਅਕਾਊਂਟ ਵਿਦੇਸ਼ਾਂ ਦੇ ਵਿੱਚ ਨੇ। ਜੀਤੇ ਨੂੰ ਗਨਮੈਨ ਮਿਲੇ ਹੋਏ ਸੀਗੇ। ਇਹ ਗਨਮੈਨ ਉਹਨੂੰ ਕਿਹੜੇ ਆਧਾਰ ਦੇ ਉੱਤੇ ਦਿੱਤੇ ਗਏ, ਇਹਦੀ ਜਾਂਚ ਵੀ ਜਿਹੜੀ ਉਹ ਚੱਲ ਰਹੀ ਹੈ। ਇਹਦੇ ਵਿੱਚ ਕੁਝ ਅਧਿਕਾਰੀਆਂ ਦੇ ਨਾਮ ਸਾਹਮਣੇ ਆ ਸਕਦੇ ਆ, ਕੁਝ ਪੋਲੀਟੀਸ਼ੀਅਨਾਂ ਦੇ ਨਾਮ ਉਹ ਸਾਹਮਣੇ ਆ ਸਕਦੇ ਆ ਆਉਂਦੇ ਦਿਨਾਂ ਦੇ ਦੌਰਾਨ। ਵੇਖਣਾ ਸਿਰਫ ਇਹੀ ਹੋਊਗਾ ਜੀ ਕਿ ਉਹਨਾਂ ਪੋਲੀਟੀਸ਼ੀਅਨਾਂ ਦੇ ਨਾਮ ਵੋਟਾਂ ਤੋਂ ਪਹਿਲਾਂ ਸਾਹਮਣੇ ਆਉਂਦੇ ਆ ਜਾਂ ਬਾਅਦ ਦੇ ਵਿੱਚ ਜਿਹੜਾ ਉਹ ਸਾਹਮਣੇ ਆਉਂਦੇ ਆ। ਬਿਲਕੁਲ ਜੀ, ਆ ਵੀ ਜਾਣ ਤੇ ਦੱਬ-ਦੁੱਬ ਲੈਂਦੇ, ਪਤਾ ਨਹੀਂ ਕਿੱਥੇ ਦੱਬ ਲੈਂਦੇ। ਜਾਂਦੇ-ਜਾਂਦੇ ਆਪਾਂ ਜਿਹੜੇ ਕਿਸਾਨ ਪਾਰਟੀ ਆ, ਵੱਖ-ਵੱਖ ਥਾਵਾਂ ਤੇ ਖੜੇ ਆ ਕੁਛ ਕੁ ਲੋਕ, ਉਹਨਾਂ ਦੀ ਕੀ ਪੋਜੀਸ਼ਨ ਹੈ? ਤੇ ਉਹ ਕਿਸੇ ਦੇਖੋ ਕੁਛ ਇੱਕ ਸੀਟਾਂ ਨੂੰ ਛੱਡ ਕੇ, ਮੈਂ ਕੱਲ ਵੀ ਗੱਲ ਕੀਤੀ ਸੀ, ਰਾਜੇਵਾਲ ਹੁਰੀ ਆਪਣੀ ਸੀਟ ਦੇ ਉੱਤੇ ਘਿਰ ਗਏ। ਸ਼ਹਿਰਾਂ ਦੇ ਵਿੱਚ ਸ਼ਹਿਰ ਜਿਹੜਾ ਪੈਂਦਾ ਸਮਰਾਲਾ, ਉੱਥੋਂ ਕੋਈ ਬਹੁਤ ਵੱਡਾ ਸਹਿਯੋਗ ਹੈ ਨਹੀਂ। ਪਿੰਡਾਂ ਦੇ ਵਿੱਚ ਲੋਕ ਝਾੜੂ ਵਾਲੇ ਪਾਸੇ ਨੂੰ ਤੁਰੇ ਹੋਏ ਆ। ਉਹਨਾਂ ਦੇ ਆਪਣੇ ਹਲਕੇ ਦੇ ਲੋਕ ਇਹ ਗੱਲ ਕਹਿੰਦੇ ਆ ਕਿ ਕਿਸਾਨਾਂ ਨੂੰ ਪ੍ਰੈਸ਼ਰ ਗਰੁੱਪ ਬਣਾ ਕੇ ਚੱਲਣਾ ਚਾਹੀਦਾ ਸੀਗਾ, ਇਹਨਾਂ ਨੂੰ ਇਲੈਕਸ਼ਨਾਂ ਨਹੀਂ ਸੀ ਲੜਨੀਆਂ ਚਾਹੀਦੀਆਂ। ਦੇਖੋ ਕੋਈ ਤਿਆਰੀ ਨਹੀਂ, ਕੁਛ ਨਹੀਂ, ਕਿਸੇ ਜਗ੍ਹਾ ਦੇ ਉੱਤੇ ਉਹਨਾਂ ਦੀ ਨਹੀਂ ਆਉਂਦੀ। ਮੈਂ ਇਹ ਨਹੀਂ ਕਹਿੰਦਾ ਕਿ ਕੁਛ ਬਿਲਕੁਲ ਵੋਟ ਉਹਨਾਂ ਨੂੰ ਨਹੀਂ ਪੈਣਗੀਆਂ, ਕੁਛ ਵੋਟਾਂ ਤਾਂ ਥੋੜੀਆਂ ਬਹੁਤੀਆਂ ਪੈਣਗੀਆਂ, ਪਰ ਮਹਿਜ਼ ਪੰਜਾਬ ਦੇ ਵਿੱਚੋਂ ਕੋਈ ਟੋਟਲ ਦੇ ਵਿੱਚੋਂ 3-4 ਸੀਟਾਂ ਹੋਣਗੀਆਂ ਜਿਹਦੇ ਉੱਤੇ ਉਹ ਸੈਂਕੜਿਆਂ ਤੋਂ ਵੋਟਾਂ ਤੋਂ ਜਿਹੜਾ ਉਹ ਟੱਪਣਗੇ। ਤੇ ਇਸ ਕਰਕੇ ਹੈ ਨਹੀਂ, ਈਵਨ ਜੇ ਬਲਵੀਰ ਸਿੰਘ ਰਾਜੇਵਾਲ ਹੋਰਾਂ ਦੀ ਹੀ ਕੋਈ ਕਿਸੇ ਜਗ੍ਹਾ ਦੇ ਉੱਤੇ ਹਵਾ ਹੈ ਨਹੀਂਗੀ, ਤੇ ਬਾਕੀਆਂ ਦੀ ਕੀ ਹਵਾ ਹੋਣੀ ਹੈ ਜੀ। ਮੈਨੂੰ ਨਹੀਂ ਲੱਗਦਾ ਕਿ ਕੋਈ ਕਾਰਗੁਜ਼ਾਰੀ ਵੱਡੀ ਦਿਖਾ ਸਕਣਗੇ ਇਹਨਾਂ ਚੋਣਾਂ ਦੇ ਵਿੱਚ। ਬਿਲਕੁਲ, ਕੈਂਡੀਡੇਟ ਤਾਂ ਉਹ ਬਣੇ ਆ ਕਿ ਅਸੀਂ ਚੀਫ ਮਿਨਿਸਟਰ ਬਣਨਾ ਹੈ। ਚਲੋ ਦੇਖੋ ਹੁਣ ਵਾਲੇ ਟਾਈਮ 'ਚ ਕੀ ਬਣਦਾ। ਬਹੁਤ-ਬਹੁਤ ਧੰਨਵਾਦ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨਵਲ ਤੇ ਪੰਨੂ ਜੀ, ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।